ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੀਵੀ 84। ਮੈਂ ਹਾਜ਼ਰ ਹਾਂ ਅੱਜ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਉਹ ਵੀ ਕੈਨੇਡਾ ਦੇ ਨਾਲ ਜੁੜਿਆ ਹੋਇਆ ਹੈ। ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਭਾਰਤੀ ਦਖਲਅੰਦਾਜ਼ੀ ਜਿਹੜੀ ਆ ਵੱਧ ਰਹੀ ਆ, ਜਿਸ ਬਾਰੇ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਦੇ ਜਿਹੜੇ ਪਰਸਨਲ ਸੈਕਟਰੀ ਆ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਸੀ ਕਿ ਚਾਈਨਾ ਦੇ ਨਾਲ ਜਿਸ ਦੀ ਸਭ ਤੋਂ ਵੱਡੀ ਜੇ ਕਿਸੇ ਦੇਸ਼ ਦੀ ਦਖਲਅੰਦਾਜ਼ੀ ਕੈਨੇਡਾ ਦੀ ਸਿਆਸਤ ਦੇ ਵਿੱਚ ਹੈ ਤਾਂ ਉਹ ਭਾਰਤ ਹੈ। ਤੇ ਭਾਰਤ ਦੀ ਦਖਲਅੰਦਾਜ਼ੀ ਹੁਣ ਇੱਥੋਂ ਤੱਕ ਕੈਨੇਡਾ ਦੇ ਵਿੱਚ ਵੱਧ ਗਈ ਆ ਕਿ ਜਿਹੜੇ ਸਿੱਖ ਨੇ ਉਹ ਇਹ ਦਾਅਵਾ ਕਰ ਰਹੇ ਆ ਕਿ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਉਹ ਹੁਣ ਸਿੱਖਾਂ ਦੀ ਐਲੀਮੀਨੇਸ਼ਨ ਵੀ ਕੈਨੇਡਾ ਦੀ ਧਰਤੀ ਤੇ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਸ ਦਾ ਵੀ ਸਿੱਖ ਇਹ ਦੋਸ਼ ਲਾ ਰਹੇ ਆ ਕਿ ਉਹ ਭਾਰਤੀ ਏਜੰਸੀਆਂ ਦੇ ਵੱਲੋਂ ਕੀਤਾ ਗਿਆ ਕਤਲ ਆ, ਜਿਸ ਦੀ ਕਿ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਫਿਲਹਾਲ ਜਾਂਚ ਕਰ ਰਹੀਆਂ ਨੇ। ਤੇ ਇਸ ਮਸਲੇ ਦੇ ਵਿੱਚ ਅਜੇ ਤੱਕ ਕੁਝ ਵੀ ਜਿਹੜਾ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਦੇ ਵੱਲੋਂ ਜਿਹੜਾ ਨਹੀਂ ਦੱਸਿਆ ਗਿਆ ਹੈ, ਜਾਂਚ ਜਾਰੀ ਹੈ। ਪਰ ਇਹ ਜੋ ਸਾਰਾ ਕੁਝ ਕੈਨੇਡਾ ਦੀ ਸਿਆਸਤ ਦੇ ਵਿੱਚ, ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਵਾਪਰ ਰਿਹਾ ਆ, ਇਸ ਸਾਰੇ ਮਸਲੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜੇ ਭਾਰਤੀ ਜਾਸੂਸ ਨੇ, ਖੂਫੀਆ ਜਿਹੜੇ ਏਜੰਟਸ ਨੇ, ਉਹ ਕਿਵੇਂ ਕੰਮ ਕਰਦੇ ਆ ਤੇ ਉਹਨਾਂ ਦੇ ਨਾਲ ਜਿਹੜਾ ਇੱਕ ਪਰਸਨਲ ਐਕਸਪੀਰੀਅੰਸ ਰਿਹਾ ਆ ਸਿੱਖ ਐਕਟਿਵਿਸਟ ਮਨਵੀਰ ਸਿੰਘ ਜੋ ਮੌਂਟਰੀਅਲ ਤੋਂ ਨੇ ਉਹਨਾਂ ਦਾ, ਤੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਹੋਣਗੇ ਤੇ ਇਹ ਸਾਰੇ ਮਸਲੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ। ਤਾਂ ਮੈਂ ਮਨਵੀਰ ਸਿੰਘ ਹੋਰਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਔਰ ਟੀਵੀ 84 ਨੂੰ ਦੇਖ ਸੁਣ ਰਹੇ ਤਮਾਮ ਦਰਸ਼ਕਾਂ ਤੇ ਸਰੋਤਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਮਨਵੀਰ ਸਿੰਘ ਜੀ, ਮੇਰਾ ਸਿੱਧਾ ਜਿਹਾ ਸਵਾਲ ਆ ਕਿ ਕਿਉਂਕਿ ਓਟਵਾ ਦੇ ਵਿੱਚ ਇੱਕ ਪ੍ਰੋਟੈਸਟ ਦੇ ਦੌਰਾਨ ਤੁਹਾਡੇ ਨਾਲ ਵੀ ਇਹ ਘਟਨਾ ਵਾਪਰੀ ਕਿ ਜਦੋਂ ਕੈਨੇਡੀਅਨ ਗਵਰਨਮੈਂਟ ਨੂੰ ਕੋਈ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਤੁਹਾਡੇ ਬਾਰੇ ਦਿੱਤੀ ਗਈ, ਜਿਸ ਤੋਂ ਬਾਅਦ ਤੁਹਾਨੂੰ ਕਾਫੀ ਹਰਾਸ ਵੀ ਕੀਤਾ ਗਿਆ ਤੇ ਤੁਹਾਡੇ ਜਿਹੜਾ ਐਕਟੀਵਿਟੀਜ਼ ਆ ਉਹਨਾਂ ਨੂੰ ਰੋਕਿਆ ਵੀ ਗਿਆ ਸੀ। ਤਾਂ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਕਿ ਜਿਹੜੀ ਇੰਡੀਆ ਦੇ ਵਿੱਚ ਸਿੱਖਾਂ ਦੇ ਨਾਲ ਜੈਨੋਸਾਈਡ ਹੋਈ, ਉਹਦਾ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਦੋਂ ਤੁਸੀਂ ਉਸ ਦੇ ਖਿਲਾਫ ਆਵਾਜ਼ ਚੁੱਕਦੇ ਹੋ ਤਾਂ ਕਿਵੇਂ ਜਿਹੜਾ ਉਹ ਤੁਹਾਡਾ ਫਸਟ ਹੈਂਡ ਐਕਸਪੀਰੀਅੰਸ ਸੀ ਕਿ ਕਿਵੇਂ ਜਿਹੜੀ ਦਖਲਅੰਦਾਜ਼ੀ ਆ ਤੁਸੀਂ ਮੰਨਦੇ ਹੋ ਕਿ ਇੰਡੀਅਨ ਏਜੰਟਸ ਜਿਹੜੇ ਆ ਉਹ ਕੈਨੇਡਾ ਦੀ ਧਰਤੀ ਤੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਕਰਦੇ ਨੇ? ਜੀ ਬਿਲਕੁਲ ਸਰਦਾਰ ਸੁਖਵਿੰਦਰ ਸਿੰਘ ਜੀ, ਇਹ ਜਿਹੜੀ ਘਟਨਾ ਜਿਹਦਾ ਤੁਸੀਂ ਜ਼ਿਕਰ ਸਟਾਰਟਿੰਗ ਦੇ ਵਿੱਚ ਕੀਤਾ, ਇਹ 11 ਜੂਨ 2022 ਦੇ ਵਿੱਚ, ਯਾਨੀ ਕਿ ਪਿਛਲੇ ਸਾਲ, ਜਦੋਂ ਅਸੀਂ ਹਰ ਸਾਲ ਦੀ ਤਰ੍ਹਾਂ ਰਿਮੈਂਬਰੈਂਸ ਰੈਲੀ ਹੈ ਜਿਹੜੀ ਪਾਰਲੀਮੈਂਟ ਹਿੱਲ ਦੇ ਉੱਤੇ ਕਰਨ ਜਾਂਦੇ ਹਾਂ, ਅਸੀਂ ਕਰਨ ਗਏ। ਤੇ ਇਹ ਮੈਂ ਇੱਥੇ ਦੱਸ ਦਿਆਂਗੀ, ਇਹ ਅਸੀਂ ਉਦਾਂ ਹੀ ਉੱਥੇ ਕੋਈ ਇਕੱਠ ਜਿਹੜਾ ਆ ਦਿਲ ਕੀਤਾ ਕਰ ਲਿਆ, ਇੱਦਾਂ ਦੀ ਗੱਲ ਨਹੀਂ ਹੈ। ਇਹਦੇ ਲਈ ਸਾਨੂੰ ਘੱਟੋ ਘੱਟ 3 ਡਿਪਾਰਟਮੈਂਟਸ ਤੋਂ ਪਰਮਿਸ਼ਨ ਲੈਣੀਆਂ ਪੈਂਦੀਆਂ। ਸਿਟੀ ਤੋਂ ਲੈਣੀ ਪੈਂਦੀ ਆ, ਪਾਰਲੀਮੈਂਟ ਸਿਕਿਉਰਿਟੀ ਦਾ ਇੱਕ ਡਿਫਰੈਂਟ ਡਿਪਾਰਟਮੈਂਟ ਆ, ਉਹਨਾਂ ਤੋਂ ਲੈਣੀ ਪੈਂਦੀ ਆ। ਉਹਦੇ ਨਾਲ ਨਾਲ ਓਟਵਾ ਪੁਲਿਸ ਨੂੰ ਵੀ ਸਾਨੂੰ ਇਨਫੋਰਮ ਕਰਨਾ ਪੈਂਦਾ। ਸੋ ਇਹ ਸਾਰਾ ਪ੍ਰੋਸੀਜਰ ਅਸੀਂ ਕੀਤਾ। ਬਕਾਇਦਾ ਸਾਡੇ ਕੋਲ ਪਾਰਲੀਮੈਂਟ ਦੇ ਉੱਤੇ ਜਿਹੜਾ ਪਾਰਲੀਮੈਂਟ ਦੇ ਗਲਿਆਰੇ ਦੇ ਵਿੱਚ ਇਹ ਰੈਲੀ ਕਰਨ ਦਾ ਪਰਮਿਟ ਸੀ। ਸੋ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਪਾਰਲੀਮੈਂਟ ਦੀ ਬਿਲਡਿੰਗ ਦੇ ਨਾਲ ਦੇ ਕੁਝ ਬਲਾਕ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤੇ ਗਏ ਸੀ। ਤੇ ਅਸੀਂ ਖੁਦ ਉੱਥੇ ਪੁਲਿਸ ਨੂੰ ਪੁੱਛਿਆ ਕਿ ਸਾਡਾ ਇੱਥੇ ਪਰਮਿਟ ਸੀ। ਉਹ ਕਹਿੰਦੇ ਜੀ ਅਜੇ ਨੈਸ਼ਨਲ ਸਿਕਿਉਰਿਟੀ ਥ੍ਰੈਟ ਆ, ਪਾਰਲੀਮੈਂਟ ਨੂੰ ਥ੍ਰੈਟ ਆ, ਬੌਂਬ ਥ੍ਰੈਟ ਆ, ਵੀ ਤੁਸੀਂ ਇਹਦੇ ਨੇੜੇ ਨਹੀਂ ਜਾ ਸਕਦੇ। ਤੇ ਉਸ ਤੋਂ ਬਾਅਦ ਮੈਂ ਜਦੋਂ ਕਾਲ ਕਰਦਾ ਆਪਣੇ ਨਾਲ ਦੇ ਜਿਹੜੇ ਮੇਰੇ ਕੋ ਆਰਗੇਨਾਈਜ਼ਰ ਸੀਗੇ ਉਹਨਾਂ ਨੂੰ ਵੀ, ਤੇ ਉਹ ਪਹਿਲਾਂ ਪਹੁੰਚ ਗਏ ਸੀ। ਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਐਡਵਾਈਜ਼ ਕੀਤਾ ਕਿ ਪਾਰਲੀਮੈਂਟ ਦੇ ਉੱਤੇ ਤੁਸੀਂ ਜਿਹੜਾ ਹਜੇ ਜਦ ਤੱਕ ਇਹ ਥ੍ਰੈਟ ਹੈਗਾ ਨਹੀਂ ਆ ਸਕਦੇ, ਅਸੀਂ ਇਵੈਕੂਏਟ ਕਰ ਰਹੇ ਹਾਂ ਪਾਰਲੀਮੈਂਟ ਨੂੰ, ਪਰ ਤੁਸੀਂ ਜਿਹੜਾ ਆਪਣਾ ਪ੍ਰੋਗਰਾਮ ਆ ਉਹਨੂੰ ਕੈਂਸਲ ਨਾ ਕਰੋ। ਤੇ ਤੁਸੀਂ ਜਿਹੜਾ ਸੁਪਰੀਮ ਕੋਰਟ ਆਫ ਕੈਨੇਡਾ ਹੈਗਾ ਉਹਦੇ ਸਾਹਮਣੇ ਇੱਕ ਪਾਰਕ ਆ, ਵੀ ਉਹ ਵਿਹਲੀ ਪਈ ਆ, ਉਧਰਲਾ ਪਾਸਾ ਤੁਹਾਨੂੰ ਦੇ ਦਿੰਦੇ ਆ, ਤੁਸੀਂ ਉੱਥੇ ਆਪਣਾ ਕਰ ਲਓ। ਤੇ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਆ ਨੰਬਰ ਵਗੈਰਾ ਲਿਖਾ ਕੇ ਤੇ ਸੁਪਰੀਮ ਕੋਰਟ ਵੱਲ ਚਲੇ ਗਏ। ਤੇ ਜਦੋਂ ਅਸੀਂ ਉੱਥੇ ਗਏ ਤੇ ਹਜੇ ਪ੍ਰੋਗਰਾਮ ਸ਼ੁਰੂ ਕੀਤਿਆਂ ਨੂੰ 15 ਕੁ ਮਿੰਟ ਹੀ ਹੋਏ ਸੀ, 15-20 ਮਿੰਟ। ਤੇ ਅਚਾਨਕ ਪੁਲਿਸ ਦੇ 3-4 ਮੈਂਬਰ ਆ ਜਿਹੜੇ ਉਹ ਸਾਡੇ ਕੋਲ ਸਟੇਜ ਦੇ ਕੋਲ ਅਪਰੋਚ ਕਰਦੇ ਆ। ਮੈਂ ਸਟੇਜ ਦੇ ਉੱਤੇ ਸੀ ਤੇ ਬਾਕੀ ਦੀ ਪਾਰਕ ਜਿਹੜੀ ਆ ਉਹ ਪੁਲਿਸ ਦੇ ਨਾਲ ਘੇਰ ਲਈ ਜਾਂਦੀ ਆ। ਤੇ ਮੈਨੂੰ ਉਹਨਾਂ ਨੇ ਕਿਸੇ ਹੋਰ ਸਿੰਘ ਨੂੰ ਪੁੱਛਿਆ ਕਿ ਮਨਵੀਰ ਸਿੰਘ ਕੌਣ ਆ। ਦੇਖੋ, ਉਹਨਾਂ ਨੂੰ ਮੇਰੀ ਆਇਡੈਂਟੀਟੀ ਦਾ ਵੀ ਨਹੀਂ ਪਤਾ ਸੀ, ਜਦ ਕਿ ਅਸੀਂ ਜਿਹੜਾ ਉੱਥੇ ਹਰ ਸਾਲ ਇਹ ਪ੍ਰੋਗਰਾਮ ਕਰਦੇ ਹਾਂ। ਸੋ ਮੇਰੀ ਪਛਾਣ ਉਹਨਾਂ ਨੂੰ ਨਹੀਂ ਸੀ।
ਤੋ ਜਦੋਂ ਉਹਨਾਂ ਨੇ ਦੱਸਿਆ ਕਿ ਮਨਵੀਰ ਸਿੰਘ, ਉਹ ਕਹਿੰਦੇ ਉਹਨਾਂ ਨੂੰ ਇੱਧਰ ਭੇਜੋ, ਤੇ ਜਦੋਂ ਮੈਂ ਉਹਨਾਂ ਨੂੰ ਅਪਰੋਚ ਕਰਦਾ, ਮੈਨੂੰ ਤਾਂ ਇਹ ਲੱਗਿਆ ਕਿ ਸ਼ਾਇਦ ਪਾਰਲੀਮੈਂਟ ਦੇ ਉੱਤੇ ਜਿਹੜਾ ਉਹ ਸਾਰਾ ਕੁਝ ਠੀਕ ਹੋ ਗਿਆ ਹੋਏ, ਸ਼ਾਇਦ ਸਾਨੂੰ ਕਹਿਣਾ ਹੋਏ ਇਹਨਾਂ ਨੇ ਵੀ ਜੇ ਤੁਸੀਂ ਕਰਨਾ ਤਾਂ ਕਰਨਾ ਚਾਹੁੰਦੇ, ਪਰ ਗੱਲ ਇਹ ਤੋਂ ਬਿਲਕੁਲ ਉਲਟ ਹੋਈ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮਿਸਟਰ ਸਿੰਘ ਪਾਰਲੀਮੈਂਟ ਨੂੰ ਬੰਬ ਥ੍ਰੈਟ ਆ, ਤੋ ਅਸੀਂ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਆ ਕਿ ਇਹ ਥ੍ਰੈਟ ਹੈ ਜਿਹੜਾ ਤੁਹਾਡੇ ਵੱਲੋਂ ਆ, ਤੇ ਤੁਹਾਨੂੰ ਅਸੀਂ ਜਿਹੜਾ ਅਰੈਸਟ ਕਰਨਾ, ਪਰ ਅਸੀਂ ਇੱਥੇ ਪਬਲਿਕਲੀ ਜਿਹੜਾ ਸਾਰਿਆਂ ਦੇ ਸਾਹਮਣੇ ਨਹੀਂ ਕਰ ਸਕਦੇ। ਅਸੀਂ ਨਹੀਂ ਸੀਨ ਕ੍ਰੀਏਟ ਕਰਨਾ ਚਾਹੁੰਦੇ, ਤੁਸੀਂ ਚੁੱਪਚਾਪ ਸਾਨੂੰ ਐਸਕੋਰਟ ਕਰੋ ਗੱਡੀ ਤੱਕ, ਤੇ ਉੱਥੇ ਜਾ ਕੇ ਫਿਰ ਤੁਹਾਨੂੰ ਅਸੀਂ ਹੈਂਡਕਫ ਕਰਾਂਗੇ। ਮੇਰੇ ਕੋਲ ਦੇਖੋ ਕੋਈ ਚੁਆਇਸ ਨਹੀਂ ਸੀ ਜੀ, ਅਸੀਂ ਉਸ ਮੁਲਕ ਚੋਂ ਆਏ ਆ ਜਿੱਥੇ ਅੱਤਵਾਦੀ ਕਹਿ ਕੇ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਆ ਤੇ ਕੋਈ ਸੁਣਵਾਈ ਨਹੀਂ ਹੁੰਦੀ ਬਾਅਦ ਚ। ਤੇ ਮੇਰੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲ ਰਹੀਆਂ ਸੀ ਵੀ ਇਹ ਕੀ ਹੋਇਆ, ਪਰ ਮੈਂ ਹੱਸਿਆ ਤੇ ਉਹਨੂੰ ਕਿਹਾ ਵੀ ਮੈਂ ਇੰਨੇ ਸਾਰੇ ਆਪਣੀ ਕਮਿਊਨਿਟੀ ਦੇ ਮੈਂਬਰ, ਮੇਰੇ ਬੱਚੇ ਇੱਥੇ ਮੌਜੂਦ ਨੇ, ਮੇਰੇ ਰਿਸ਼ਤੇਦਾਰ ਇੱਥੇ ਮੌਜੂਦ ਨੇ, ਮੈਂ ਇਹਨਾਂ ਨੂੰ ਬੰਮ ਕਰਨ ਲਈ ਤਾਂ ਇੱਥੇ ਨਹੀਂ ਲੈ ਕੇ ਆਉਂਗਾ ਨਾ, ਸੋ ਅਸੀਂ ਤਾਂ ਆਪਣੀ ਰੈਲੀ ਕਰਦੇ। ਉਹ ਕਹਿੰਦੇ ਜੋ ਵੀ ਕਹਿਣਾ ਬਾਅਦ ਚ ਗੱਲ ਆ, ਵੀ ਅਸੀਂ ਜਾਂ ਤਾਂ ਤੁਹਾਡੇ ਨਾਲ ਜ਼ਬਰਦਸਤੀ ਕਰੀਏ ਤੇ ਜਾਂ ਤੁਸੀਂ ਆਰਾਮ ਨਾਲ ਚੱਲੋਗੇ, ਵੀ ਅਸੀਂ ਉਹ ਚਾਹੁੰਦੇ ਨਹੀਂ। ਸੋ ਮੈਨੂੰ ਮੇਰੇ ਕੋਲ ਕੋਈ ਚੁਆਇਸ ਨਹੀਂ ਸੀ, ਮੈਂ ਉਹਨਾਂ ਦੇ ਨਾਲ ਉਹ ਐਸਕੋਰਟ ਕਰਕੇ ਮੈਨੂੰ ਪੁਲਿਸ ਦੀ ਗੱਡੀ ਤੱਕ ਲੈ ਕੇ ਗਏ। ਪੁਲਿਸ ਦੀ ਗੱਡੀ ਦੇ ਕੋਲ ਜਾ ਕੇ ਉਹਨਾਂ ਨੇ ਮੈਨੂੰ ਹੈਂਡਕਫ ਕੀਤਾ, ਹੈਂਡਕਫ ਕਰਨ ਤੋਂ ਬਾਅਦ ਗੱਡੀ 'ਚ ਬਿਠਾਇਆ। ਉਸ ਤੋਂ ਬਾਅਦ ਮੈਨੂੰ ਪੁਲਿਸ ਸਟੇਸ਼ਨ ਡਾਊਨਟਾਊਨ ਓਟਵਾ ਦੇ ਵਿੱਚ ਕੋਈ ਹੈੱਡ ਆਫਿਸ ਹੋਏਗਾ ਉਹਨਾਂ ਦਾ, ਉੱਥੇ ਲੈ ਗਏ। ਉੱਥੇ ਲਿਜਾ ਕੇ ਬਾਰ-ਬਾਰ ਮੈਨੂੰ ਪੁੱਛਦੇ ਰਹੇ ਕਿ ਗੱਡੀ ਦੇ ਵਿੱਚ ਕੀ ਆ। ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਿ ਦਿੱਤਾ ਵੀ, ਤੇ ਉਹ ਕਹਿੰਦੇ ਜੀ ਨਹੀਂ ਸਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਆ, ਸਾਨੂੰ ਯਕੀਨ ਆ ਕਿ ਤੁਸੀਂ ਕੁਛ ਇੱਥੇ ਕਰਨਾ ਸੀ। ਤੇ ਮੈਂ ਕਿਹਾ ਜੇ ਕਰਨਾ ਸੀ ਤਾਂ ਫਿਰ ਹੁਣ ਮੈਂ ਤਾਂ ਉੱਥੇ ਪ੍ਰੋਗਰਾਮ ਕਰ ਰਿਹਾ ਸੀ ਨਾ। ਕਹਿੰਦੇ ਨਹੀਂ ਤੁਸੀਂ ਸਾਨੂੰ ਦੱਸੋ ਤੁਹਾਡੀ ਗੱਡੀ 'ਚ ਕੀ ਆ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ। ਕਹਿੰਦੇ ਕੋਈ ਬੰਮ ਹੈ। ਮੈਂ ਕਿਹਾ ਵੀ ਮੈਂ ਤਾਂ ਲੈ ਕੇ ਨਹੀਂ ਆਇਆ, ਮੈਂ ਤਾਂ ਘਰੋਂ ਬੱਚਿਆਂ ਦੇ ਨਾਲ ਆਇਆ ਤੇ ਮੈਂ ਗੱਡੀ ਪਾਰਕ ਕਰਤੀ। ਉਹ ਕਹਿੰਦੇ ਸਾਡੇ ਆਫਿਸਰ ਨੇ ਉੱਥੇ ਅਪਰੋਚ ਕਰਨਾ ਤੇ ਜੇ ਕੁਝ ਹੋ ਗਿਆ ਉਹਦੀ ਜ਼ਿੰਮੇਵਾਰੀ ਕਿਹਦੀ ਹੈ। ਮੈਂ ਕਿਹਾ ਵੀ ਮੈਨੂੰ ਨਹੀਂ ਪਤਾ, ਮੈਂ ਤਾਂ ਗੱਡੀ ਪਾਰਕ ਕਰਕੇ ਆ ਗਿਆ ਇੱਕ ਸਟਰੀਟ ਦੇ ਉੱਤੇ ਨਾ, ਉਹਦੇ ਬਿਟਵੀਨ ਕੀ ਹੋਇਆ ਉਹ ਤੁਸੀਂ ਦੇਖੋ। ਸੋ ਮੈਨੂੰ ਉਹਨਾਂ ਨੇ ਮੁੜ ਕੇ ਅੰਦਰ ਲਿਜਾ ਕੇ ਤੇ ਮੇਰੀ ਪੱਗ ਲਾਉਣ ਲਈ ਵੀ ਕਿਹਾ, ਕਕਾਰ ਵੀ ਲਾਉਣ ਲਈ ਕਿਹਾ, ਕਿਉਂਕਿ ਉਹ ਕਹਿੰਦੇ ਪ੍ਰੋਸੀਜਰ ਆ, ਤੁਸੀਂ ਕੁਝ ਵੀ ਨਹੀਂ ਇਹ ਰੱਖ ਸਕਦੇ, ਨਾ ਪੱਗ ਨਾ ਕਕਾਰ, ਤੇ ਤੁਹਾਨੂੰ ਜਿਹੜਾ ਉਹਦੇ 'ਚ ਲੌਕਅਪ ਦੇ ਵਿੱਚ ਜਾਣਾ ਪੈਣਾ, ਤੇ ਇਹ ਸਾਡਾ ਪ੍ਰੋਸੀਜਰ ਆ, ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਲਾਇਰ ਨੂੰ ਕਾਲ ਕਰ ਲਓ। ਤੇ ਮੈਂ ਉਹਨਾਂ ਨੂੰ ਕਿਹਾ ਜੀ ਲਾਇਰ ਤਾਂ ਮੇਰੇ ਕੋਲ ਹੈ ਨਹੀਂ, 22 ਸਾਲ ਮੈਨੂੰ ਕੈਨੇਡਾ 'ਚ ਰਹਿੰਦਿਆਂ ਹੋ ਗਏ, ਕਦੀ ਲਾਇਰ ਦੀ ਲੋੜ ਹੀ ਨਹੀਂ ਪਈ, ਕੋਈ ਇੱਦਾਂ ਦਾ ਕੰਮ ਹੀ ਨਹੀਂ ਕੀਤਾ ਨਾ। ਤੇ ਉਹ ਫਿਰ ਮੈਨੂੰ ਕਹਿੰਦੇ ਸਾਡੇ ਕੋਲ ਕੌਂਸਲ ਹੈ, ਕਿਉਂਕਿ ਤੁਹਾਡਾ ਕੋਈ ਵੀ ਬਿਆਨ ਤੁਹਾਡੇ ਖਿਲਾਫ, ਜਦੋਂ ਉਹਨਾਂ ਨੇ ਬਾਰ-ਬਾਰ 3-4 ਵਾਰ ਇਹ ਕਿਹਾ ਵੀ ਕੋਈ ਵੀ ਗੱਲ ਤੁਹਾਡੇ ਖਿਲਾਫ ਯੂਜ਼ ਹੋ ਸਕਦੀ ਆ, ਫਿਰ ਮੈਂ ਇਹਦੇ 'ਚ ਇਹ ਸਮਝਿਆ ਕਿ ਚਲੋ ਮੈਨੂੰ ਲਾਇਰ ਲੈ ਲੈਣਾ ਚਾਹੀਦਾ। ਇਹਨਾਂ ਵੱਲੋਂ ਦਿੱਤਾ ਗਿਆ ਵੀ ਕੌਂਸਲ ਜੋ ਵੀ ਹੈ। ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਤੁਸੀਂ ਇਹਨਾਂ ਨੂੰ ਕਿਸੇ ਪੇਪਰ ਤੇ ਸਾਈਨ ਨਹੀਂ ਕਰਨੇ ਜਾਂ ਕੁਝ ਨਹੀਂ ਕਰਨਾ, ਤੇ ਅਸੀਂ ਤੁਹਾਨੂੰ ਜਦੋਂ ਵੀ ਕੋਰਟ 'ਚ ਪੇਸ਼ ਕਰਨਗੇ ਤੁਹਾਨੂੰ ਮਿਲਾਂਗੇ ਤੇ ਫਿਰ ਦੇਖੀ ਜਾਏਗੀ ਕੀ ਹੁੰਦਾ। ਤੇ ਇੰਨਾ ਕਹਿ ਕੇ ਉਹ ਸਾਨੂੰ ਲੌਕਅਪ ਦੇ ਵਿੱਚ ਲੈ ਗਏ ਮੈਨੂੰ। ਤੇ ਲੌਕਅਪ ਦੇ ਵਿੱਚ ਲਿਜਾਣ ਤੋਂ ਬਾਅਦ ਕੋਈ 20 ਮਿੰਟ 25 ਮਿੰਟ ਜਾਂ ਅੱਧਾ ਘੰਟਾ ਇੰਨਾ ਕੁ ਸਮਾਂ ਹੀ ਹੋਇਆ ਸੀ, ਤੇ ਇੱਕ ਆਫਿਸਰ ਮੈਨੂੰ ਅਪਰੋਚ ਕਰਦਾ ਤੇ ਉਹ ਕਹਿੰਦਾ ਸੌਰੀ ਮਿਸਟਰ ਸਿੰਘ, ਵੀ ਅਪੋਲੋਜਾਈਜ਼, ਕਿ ਸਾਨੂੰ ਕੋਈ ਗਲਤ ਇਨਫੋਰਮੇਸ਼ਨ ਮਿਲੀ ਸੀ, ਤੁਸੀਂ ਕਲੀਅਰ ਹੋ, ਤੁਹਾਨੂੰ ਤੇ ਤੁਹਾਡੇ ਸਾਥੀ ਨੂੰ ਥੋੜੀ ਦੇਰ ਤੱਕ ਛੱਡ ਦੇਣਾ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਸਾਥੀ ਕੌਣ ਆ, ਮੈਨੂੰ ਤਾਂ ਇਕੱਲੇ ਨੂੰ ਤੁਸੀਂ ਲੈ ਆਏ ਆ। ਫਿਰ ਉਹਨਾਂ ਨੇ ਨਾਮ ਲਿਆ ਮੇਰੇ ਨਾਲ ਇੱਕ ਹੋਰ ਸਾਡੇ ਆਰਗੇਨਾਈਜ਼ਰ ਪਰਮਿੰਦਰ ਸਿੰਘ ਮੌਂਟਰੀਆਲ ਤੋਂ, ਉਹਨਾਂ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਸੋ ਥੋੜੀ ਦੇਰ ਬਾਅਦ ਉਹਨਾਂ ਨੇ ਸਾਨੂੰ ਛੱਡਤਾ। ਸੋ ਹੁਣ ਸਵਾਲ ਇਹ ਆ ਕਿ ਉਹ ਕ੍ਰੈਡੀਬਲ ਇਨਫੋਰਮੇਸ਼ਨ ਕਿਹੜੀ ਸੀ ਜਿਹਦੇ ਚੱਲਦਿਆਂ ਇੱਥੇ ਦੇ ਸਿਸਟਮ ਨੇ ਉੱਥੇ ਹੈਲੀਕਾਪਟਰ ਵਗੈਰਾ ਲੱਗੇ ਪਾਰਲੀਮੈਂਟ ਦੇ ਉੱਤੇ, ਸਪੈਸ਼ਲ ਐਲੀਟ ਫੋਰਸਿਸ ਨੇ ਉੱਥੇ ਜਿਹੜਾ ਕਮਾਂਡ ਸੰਭਾਲ ਲਈ, ਬਲਾਕ ਜਿਹੜੇ ਕਰਤੇ। ਮੇਰਾ ਖਿਆਲ ਆ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਘੱਟੋ ਘੱਟ ਪੁਲਿਸ ਦਾ $500 ਮਿਲੀਅਨ ਜਿਹੜਾ ਉਹ ਖਰਚਾ ਆ ਗਿਆ ਹੋਣਾ। ਤੇ ਉਹ ਕਿਹੜਾ ਕ੍ਰੈਡੀਬਲ ਫੋਰਸ ਸੀ ਜਿਹਨੇ ਇਹ ਜਿਹੜੀ ਆ ਇੱਥੇ ਤੱਕ ਜਾਣਕਾਰੀ ਦਿੱਤੀ ਆ ਉਹਨਾਂ ਨੂੰ ਵੀ ਤੁਸੀਂ ਮਤਲਬ ਇੱਕ ਬੰਦੇ ਨੂੰ ਸ਼ਰੇਆਮ ਉਹਦੀ ਕਮਿਊਨਿਟੀ ਦੇ ਸਾਹਮਣੇ, ਜਿਹੜਾ ਆਰਗੇਨਾਈਜ਼ਰ ਆ ਔਰ ਜਿਹੜਾ ਪ੍ਰੋਮੀਨੈਂਟ ਪੱਤਰਕਾਰ ਆ, PM ਦੀ ਡੈਲੀਗੇਸ਼ਨ ਦੇ ਵਿੱਚ ਵੀ PM ਟ੍ਰਿਪ ਦੇ ਉੱਤੇ ਇੰਡੀਆ ਜਾ ਚੁੱਕਾ, ਇਹੋ ਜਿਹੇ ਬੰਦੇ ਨੂੰ ਤੁਸੀਂ ਸਿਰਫ ਇੱਕ ਕਾਲ ਦੇ ਉੱਤੇ, ਜਾਂ ਫਿਰ ਉਹ ਕਿਹੜੀ ਇਨਫੋਰਮੇਸ਼ਨ ਆ, ਕਿਹੜਾ ਕ੍ਰੈਡੀਬਲ ਸੋਰਸ ਸੀ ਤੁਹਾਡਾ ਵੀ ਜਿਹਦੇ ਕਹਿਣ ਦੇ ਉੱਤੇ ਤੁਸੀਂ ਇੰਨਾ ਵੱਡਾ ਕਦਮ ਚੁੱਕਿਆ, ਜਿਹੜਾ ਕਮਿਊਨਿਟੀ ਨੂੰ ਥ੍ਰੈਟ ਕੀਤਾ। ਸਾਡਾ ਪ੍ਰੋਗਰਾਮ ਆ ਜਿਹੜਾ ਉਹਦੇ 'ਚ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਸੰਗਤ ਪਹੁੰਚਦੀ ਸੀ, ਬਟ ਇਸ ਸਾਲ ਜਦੋਂ ਅਸੀਂ ਕੀਤਾ ਤਾਂ ਉਹ 250 ਰਹਿ ਗਈ। ਪਰ ਇਹ ਪ੍ਰਭਾਵ ਜਿਹੜਾ ਇਹ ਲੋਕਾਂ ਦੇ ਹੁੰਦਾ, ਔਰ ਇਹੀ ਏਜੰਸੀਆਂ ਦੀ ਗੇਮ ਆ, ਥ੍ਰੈਟ ਗੇਮ, ਕਿ ਤੁਸੀਂ ਲੋਕਾਂ ਨੂੰ ਡਰਾਓ ਤਾਂ ਕਿ ਇਹ ਜਿਹੜੀ ਆਪਣੀ ਸ਼ਾਂਤਮਈ ਆਵਾਜ਼ ਹੈ ਜ਼ੁਲਮਾਂ ਦੇ ਖਿਲਾਫ ਉਹ ਵੀ ਨਾ ਬੁਲੰਦ ਕਰ ਸਕਣ। ਇਹ ਭਾਰਤੀ ਏਜੰਸੀਆਂ ਦਾ ਸਾਨੂੰ
ਸਿੱਧਾ ਸ਼ੱਕ ਹੈ ਕਿ ਉਹ ਸ਼ੱਕ ਕਾਹਦਾ, ਸਾਨੂੰ ਤਾਂ ਯਕੀਨ ਹੀ ਹੈ ਕਿ ਇਹ ਜਿਹੜੇ ਕਾਰੇ ਆ, ਕਿਉਂਕਿ ਕ੍ਰੈਡੀਬਲ ਇਨਫੋ ਕੋਈ ਹੋਰ ਜਿਹਦੇ ਉੱਤੇ ਇੰਨਾ ਪੁਖਤਾ ਪ੍ਰਬੰਧ ਪੁਲਿਸ ਨੇ ਕੀਤਾ, ਤੇ ਸਾਨੂੰ ਨਹੀਂ ਲੱਗਦਾ ਕਿ ਕਿਸੇ ਰੈਂਡਮ ਕਾਲ ਦੇ ਉੱਤੇ ਇੰਨਾ ਕੁਝ ਕਰ ਦਿੱਤਾ ਹੋਵੇਗਾ ਜੀ। ਮਤਲਬ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਇੰਡੀਅਨ ਐਮਬੈਸੀ ਆ ਉਹ ਡਾਇਰੈਕਟਲੀ ਇਨਵੋਲਵਡ ਹੋਊਗੀ ਇਸ ਸਾਰੇ ਗੱਲ ਦੇ ਵਿੱਚ, ਜਿਹੜੀ ਕਿ ਕ੍ਰੈਡੀਬਲ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ ਆ ਕੈਨੇਡੀਅਨ ਪੁਲਿਸ ਨੂੰ? ਜੀ ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੇ ਕੇਸ ਆ ਜਿਹੜਾ, ਜਦੋਂ ਜਗਮੀਤ ਸਿੰਘ ਉਹਨਾਂ ਨੇ ਇਹਦੇ ਉੱਤੇ ਰਿਐਕਟ ਕੀਤਾ, ਉਹਨਾਂ ਦੇ ਭਰਾ ਸਰਦਾਰ ਗੁਰਰਤਨ ਸਿੰਘ ਉਹਨਾਂ ਨੇ ਰਿਐਕਟ ਕੀਤਾ, ਉਸ ਤੋਂ ਬਾਅਦ ਜਿਹੜਾ ਟਿਮ ਉੱਪਲ ਸਾਹਿਬ ਨੇ ਰਿਐਕਟ ਕੀਤਾ, ਰੂਬੀ ਸੋਹਤਾ ਨੇ ਰਿਐਕਟ ਕੀਤਾ, ਇਸ ਤਰ੍ਹਾਂ 4-5 ਵੱਖਰੀਆਂ ਤਿੰਨੇ ਹੀ ਮੇਨ ਸਟ੍ਰੀਮ ਪਾਰਟੀਆਂ ਦੇ ਵਿੱਚੋਂ 2-2 3-3 ਵਿਅਕਤੀਆਂ ਨੇ ਜਦੋਂ ਇੱਥੇ ਰਿਐਕਟ ਕੀਤਾ, ਤਾਂ ਫਿਰ ਸਾਡੇ ਸੇਫਟੀ ਮਿਨਿਸਟਰ ਜਦੋਂ ਉਸ ਟਾਈਮ ਗੁਡੇਲ ਸਾਹਿਬ ਸੀ, ਉਹਨਾਂ ਨੇ ਇਹਦੀ ਜਿਹੜੀ ਹੈ ਇਨਕੁਆਇਰੀ ਉਹ ਨੈਸ਼ਨਲ ਸਿਕਿਉਰਿਟੀ ਵਿੰਗ ਤੋਂ ਆਰਡਰ ਕਰਤੀ ਸੀ RCMP ਦੇ। RCMP ਨੇ ਇੱਕ ਵਾਰ ਸਾਨੂੰ ਕੁਐਸਚਨਿੰਗ ਲਈ ਬੁਲਾਇਆ ਵੀ ਹੈ ਡਾਊਨਟਾਊਨ, ਉਹਨਾਂ ਦਾ ਇੱਥੇ ਮੌਂਟਰੀਅਲ ਜਿਹੜਾ ਹੈੱਡ ਆਫਿਸ ਹੈ, ਤੇ ਇਹ ਇਨਕੁਆਇਰੀ ਦਾ ਉਹਨਾਂ ਨੇ ਖੋਲੀ, ਪਰ ਇਹਦਾ ਉਸ ਤੋਂ ਬਾਅਦ ਹੋਇਆ ਕਿ ਕਿੱਥੇ ਤੱਕ ਉਹ ਪਹੁੰਚੇ ਸਾਨੂੰ ਕਿਸੇ ਨੇ ਕੋਈ ਕੰਟੈਕਟ ਕਰਕੇ ਇਹਦੀ ਜਾਣਕਾਰੀ ਹਜੇ ਤੱਕ ਨਹੀਂ ਦਿੱਤੀ। ਔਰ ਓਟਵਾ ਪੁਲਿਸ ਨੇ ਵੀ ਜਿਹੜਾ 1-2 ਵਾਰ ਸਾਨੂੰ ਕਾਲ ਜ਼ਰੂਰ ਕੀਤੀ ਕਿ ਇੱਦਾਂ ਹੋ ਗਿਆ ਉੱਦਾਂ, ਬਟ ਹਜੇ ਤੱਕ ਕੋਈ ਅਫੀਸ਼ੀਅਲ ਜਿਹੜੀ ਅਪੋਲੋਜੀ ਆ ਉਹਦੇ ਵੱਲੋਂ ਨਹੀਂ ਤੁਰੇ। ਸੋ ਸਾਨੂੰ ਇਹ ਪੂਰਾ ਇਹਦੇ ਉੱਤੇ ਜਿਹੜਾ ਇਹ ਖਦਸ਼ਾ ਜੀ, ਖਦਸ਼ਾ ਵੀ ਮੈਂ ਫੇਰ ਕਹਿ ਦਿੱਤਾ ਵੀ ਸਾਨੂੰ ਯਕੀਨ ਹੈ ਕਿ ਇਹ ਜਿਹੜਾ ਕਾਰਾ ਸਾਡੇ ਜਿਹੜੇ ਇੱਥੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਦਾ ਰਾਈਟ ਹੈ ਸਾਡਾ ਕੈਨੇਡਾ ਦੀ ਧਰਤੀ ਤੇ, ਉਹਨੂੰ ਯੂਜ਼ ਕਰਦੇ ਆ, ਜਿਹੜਾ ਇਹ ਸਾਨੂੰ ਰੋਕਣਾ ਚਾਹੁੰਦੇ ਨੇ। ਸੋ ਇਹ ਬਹੁਤ ਵੱਡੀ ਐਗਜ਼ਾਮਪਲ ਆ ਫੋਰਨ ਇੰਟਰਫੇਰੈਂਸ ਦੀ ਕੈਨੇਡੀਅਨ ਧਰਤੀ ਦੇ ਉੱਤੇ, ਜਿਹੜੀ ਪਿੱਛੇ ਜੇ ਸਾਡੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਨੇ ਇਹ ਮੰਨਿਆ ਵੀ ਹੈ ਕਿ ਇੰਡੀਆ ਇੱਕ ਜੀ। ਮਨਵੀਰ ਸਿੰਘ ਜੀ, ਇਹ ਤਾਂ ਹੁਣ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ, ਇਹ ਤੋਂ ਇਹ ਲੱਗ ਰਿਹਾ ਕਿ ਜਿਹੜੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਿੱਖ ਆਪਣੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀਆਂ ਇੰਡੀਆ ਦੇ ਵਿੱਚ ਹੋਈਆਂ ਉਹਦੇ ਖਿਲਾਫ ਬੋਲਦੇ ਆ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਰੋਕਣ ਦੇ ਲਈ ਇਹ ਸਾਰਾ, ਕਿਉਂਕਿ ਓਟਵਾ ਦੇ ਵਿੱਚ ਪਾਰਲੀਮੈਂਟ ਦੇ ਸਾਹਮਣੇ ਉਹ ਪ੍ਰੋਟੈਸਟ ਆਪਣੇ ਆਪ 'ਚ ਵੱਡਾ ਮਾਇਨੇ ਰੱਖਦਾ ਸੀ, ਜਦੋਂ ਜੂਨ 1984 ਦੇ ਸੰਬੰਧੀ ਉਹ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਜਾਂਦਾ ਹੈ। ਤੇ ਹੁਣ ਮੈਂ ਉਹਨਾਂ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਜਿਹੜਾ ਕਤਲ ਹੋਇਆ ਉਹਦੇ ਬਾਰੇ, ਕਿਉਂਕਿ ਤੁਸੀਂ ਜਿਸ ਦਿਨ ਉਹਨਾਂ ਦਾ ਅੰਤਮ ਸੰਸਕਾਰ ਸੀ ਤੁਸੀਂ ਵੀ ਉੱਥੇ ਮੌਜੂਦ ਸੀ ਸਰੀ ਦੇ ਵਿੱਚ, ਤਾਂ ਉੱਥੇ ਇਹ ਵੀ ਖਬਰਾਂ ਆਈਆਂ ਕਿ ਕੁਝ ਜਿਹੜੇ ਬੰਦੇ ਆ ਉਹ ਫੜੇ ਗਏ ਜਿਹੜੇ ਕਿ ਸਾਰੀਆਂ ਵੀਡੀਓਜ਼ ਬਣਾ ਰਹੇ ਸੀ, ਜਾਂ ਜਿਨ੍ਹਾਂ ਦੇ ਮੋਬਾਈਲਸ ਦੇ ਵਿੱਚ ਜਿਹੜੇ ਨੰਬਰ ਸੀ ਉਹ ਸਾਰੇ ਪੰਜਾਬ ਪੁਲਿਸ ਦੇ ਜਿਹੜੇ ਅਫੀਸ਼ੀਅਲਸ ਨੇ ਜਾਂ ਇੰਡੀਅਨ ਜਿਹੜੀ ਸਿਕਿਉਰਿਟੀ ਏਜੰਸੀਜ਼ ਦੇ ਅਫੀਸ਼ੀਅਲਸ ਨੇ ਉਹਨਾਂ ਦੇ ਨੰਬਰ ਸੀ। ਤਾਂ ਉਹ ਸਾਰਾ ਘਟਨਾਕ੍ਰਮ ਵੀ ਜ਼ਰੂਰ ਸੰਗਤ ਨੂੰ ਦੱਸਿਓ ਕਿ ਕੀ ਹੋਇਆ ਸੀ, ਕਿਉਂਕਿ ਉਹਦੇ ਬਾਰੇ ਜਾਣਕਾਰੀ ਸਿਰਫ ਫੇਸਬੁੱਕ ਦੀਆਂ ਪੋਸਟਾਂ ਤੋਂ ਹੀ ਹਜੇ ਤੱਕ ਸੰਗਤ ਤੱਕ ਪਹੁੰਚੀ ਆ। ਜੀ ਬਿਲਕੁਲ, ਮੈਂ ਉਸ ਘਟਨਾਕ੍ਰਮ ਦੇ ਵਿੱਚ ਮੌਜੂਦ ਸੀ ਜਦੋਂ ਅੰਤਮ ਦਰਸ਼ਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਦੇਹ ਦੇ ਹੋ ਰਹੇ ਸੀ, ਤੇ ਬਿਲਕੁਲ ਆਖਰੀ ਸਮੇਂ ਦੇ ਵਿੱਚ ਜਦੋਂ ਜਿਹੜਾ ਫਿਨਲ ਹੋਮ ਵੱਲ ਤੁਰਨਾ ਸੀ ਤੇ ਕ੍ਰਿਮੇਸ਼ਨ ਹੋਮ ਵੱਲ ਤੁਰਨਾ ਸੀ, ਉਸੇ ਵਕਤ ਮੈਨੂੰ ਫੋਨ ਆਇਆ ਕਿਸੇ ਦਾ ਕਿ ਭਾਜੀ ਫਲਾਨੀ ਜਗ੍ਹਾ ਦੇ ਉੱਤੇ ਕੋਈ ਬੰਦੇ ਫੜੇ ਨੇ ਤੇ ਥੋੜਾ ਜਿਹਾ ਦੇਖਿਓ ਨਾ। ਤੇ ਜਦੋਂ ਮੈਂ ਉੱਧਰ ਗਿਆ ਤੇ ਬਿਲਕੁਲ ਮੈਂ ਉਹਨਾਂ ਦੇ ਫੋਨ ਆਪਣੀਆਂ ਅੱਖਾਂ ਨਾਲ ਚੈੱਕ ਕੀਤੇ ਨੇ, ਤੇ ਉਹਦੇ 'ਚ CID ਇੰਸਪੈਕਟਰ, DSP, ਇਸ ਤਰ੍ਹਾਂ ਦੇ ਹੋਰ ਵੀ CID ਨੇਪਾਲ, ਇੱਦਾਂ ਦੀਆਂ ਬਹੁਤ ਸਾਰੇ ਨੰਬਰ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਜਿਹੜੀਆਂ ਪਿਕਚਰਸ ਜਾਂ ਵੀਡੀਓ ਜਿਹੜੀਆਂ ਭੇਜੀਆਂ ਹੋਈਆਂ ਸੀ। ਤੇ ਈਵਨ ਮੈਂ ਨੌਜਵਾਨਾਂ ਨੂੰ ਇਨਸਿਸਟ ਵੀ ਕੀਤਾ ਕਿ ਤੁਸੀਂ ਆਪਣੇ ਕੋਲੋਂ ਕੋਈ ਕਾਰਵਾਈ ਨਹੀਂ, ਆਪਾਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ 'ਚ ਹੈਲਪ ਕਰੀਏ। ਤੇ ਅਸੀਂ ਫਿਰ ਉੱਥੇ ਪੁਲਿਸ ਨੂੰ ਬੁਲਾਇਆ ਜੀ, ਤੇ ਪੁਲਿਸ ਨੇ ਆ ਕੇ ਜਦੋਂ ਅਸੀਂ ਇਹ ਸਾਰਾ ਕੇਸ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਉਹ 2 ਬੰਦੇ ਸੀ ਜਿਹੜੇ ਅਸੀਂ ਫੜੇ ਸੀ। ਇੱਕ ਉਸ ਤੋਂ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਿ ਪਹਿਲਾਂ ਵੀ ਸੰਗਤ ਨੇ ਕੋਈ ਬੰਦਾ ਉੱਥੇ ਪੱਤਰਕਾਰ ਦੇ ਰੂਪ ਦੇ ਵਿੱਚ ਆਇਆ ਤੇ ਉਹਨੂੰ ਪੁੱਛਗਿੱਛ ਕੀਤੀ ਸੀ, ਤੇ ਉਹਦੀ ਮੈਂ ਵੀਡੀਓ ਦੇਖੀ। ਪਰ ਇਹ ਜਿਹੜੇ ਬਾਅਦ 'ਚ 2 ਬੰਦੇ ਸੀ ਉਹਨਾਂ ਨੂੰ ਮੈਂ ਖੁਦ ਜਿਹੜਾ ਉੱਥੇ ਦੇਖਿਆ ਜਾ ਕੇ, ਤੇ ਪੁਲਿਸ ਨੂੰ ਜਦੋਂ ਬੁਲਾਇਆ ਤੇ ਪੁਲਿਸ ਨੇ ਫਿਰ ਜਿਹੜਾ ਇਨਵੈਸਟੀਗੇਟਿਵ ਆਫੀਸਰ ਸੀ ਜਿਹਦੇ ਦੇ ਕੋਲ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਵਾਲਾ ਕੇਸ ਹੈ ਸਪੈਸ਼ਲੀ, ਫਿਰ ਉਹਨਾਂ ਨੇ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਫਿਰ ਆਪਣੀ ਕਸਟਡੀ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਲੈ ਲਿਆ। ਸੋ ਇਸ ਤਰੀਕੇ ਦੇ ਨਾਲ ਦੇਖੋ, ਇੱਕ ਤਾਂ ਤੁਸੀਂ ਜਿਹੜਾ ਟਾਰਗੇਟ ਕਿਲਿੰਗ ਕੀਤੀ ਆ, ਉਸ ਤੋਂ ਬਾਅਦ ਤੁਸੀਂ ਇਹ ਅੱਖ ਰੱਖ ਰਹੇ ਹੋ, ਕਲੋਜ਼ ਅੱਖ ਰੱਖ ਰਹੇ ਹੋ ਕਿ ਉੱਥੇ ਕਿਹੜੇ ਬੰਦੇ ਕੀ ਬੋਲ ਰਹੇ ਨੇ, ਕਿੱਦਾਂ ਦੀਆਂ ਭਾਵਨਾਵਾਂ ਨੇ, ਤਾਂ ਕਿ ਇਹ ਜਿਹੜਾ ਮਾਮਲਾ ਇਹਨੂੰ ਅੱਗੇ ਵਧਾਇਆ ਜਾ ਸਕੇ, ਤਾਂ ਕਿ ਉਹਨਾਂ ਦੀ ਜਿਹੜੀ ਹਿੱਟ ਲਿਸਟ ਹੈ ਉਹਨੂੰ ਵਧਾਇਆ ਜਾ ਸਕਦੇ। ਸੋ ਇਹ ਗੱਲ ਜਿਹੜੀ ਆ ਪੱਕੀ ਮੋਹਰ ਹੈ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਗੱਲ ਦੇ ਉੱਤੇ ਕਿ ਇੰਡੀਆ ਦੀ ਇੰਟਰਫੇਰੈਂਸ ਹੈ ਜਿਹੜੀ
ਉਹ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਆ ਬਹੁਤ ਵੱਡੀ ਸਿਰਦਰਦੀ ਜਿਹੜੀ ਆ ਜਾਂ ਇੱਥੇ ਦੀਆਂ ਏਜੰਸੀਆਂ ਲਈ ਵੀ ਬਣੀ ਹੋਈ ਹੈ। ਪਰ ਮੈਂ ਮਨਵੀਰ ਸਿੰਘ ਥੋੜੀ ਜੀ, ਜਿਹੀ ਗੱਲ ਹਾਂਜੀ 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 ਜੀ ਮੈਂ ਥੋੜਾ ਜਿਹਾ ਇਹਦੇ ਚ ਇਹ ਐਡ ਕਰ ਦਿਆਂ ਕਿ ਇਹ ਗੱਲ ਆ ਜਿਹੜੀ ਅੱਜ ਦੀ ਨਹੀਂ ਆ। ਇੱਕ ਇੱਥੇ ਕਿਤਾਬ ਛਪੀ ਸੀਗੀ ਜਦੋਂ ਭਾਰਤ ਦੀਆਂ ਏਜੰਸੀਆਂ ਵੱਲੋਂ ਕਨਿਸ਼ਕਾ ਨਾਂ ਦਾ ਜਿਹੜਾ 에ਅਰ ਇੰਡੀਆ ਦਾ ਜਹਾਜ਼ ਹੈ ਜਿਹਦੇ 329 ਮੁਸਾਫਰ ਮਾਰੇ ਗਏ ਸਨ, ਇਹਨਾਂ ਨੇ ਕੋਈ ਸਾਜ਼ਿਸ਼ ਰਚ ਕੇ ਉਹਨੂੰ ਕ੍ਰੈਸ਼ ਕਰਵਾਇਆ ਤੇ ਉਹਦੇ ਵਿੱਚ ਉਹਦਾ ਜਿਹੜਾ ਇਲਜ਼ਾਮ ਆ ਉਹ ਵੀ ਇਹਨਾਂ ਨੇ ਖਾਲਿਸਤਾਨੀ ਧਿਰਾਂ ਦੇ ਉੱਤੇ ਲਾਇਆ ਸੀ। ਉਸ ਤੋਂ ਬਾਅਦ ਇੱਥੋਂ ਦੇ ਜਿਹੜੇ ਦੋ ਇਨਵੈਸਟੀਗੇਟਿਵ ਪੱਤਰਕਾਰ ਸਨ, ਗਲੋਬ ਐਂਡ ਮੇਲ ਤੇ ਦਾ ਟੋਰਾਂਟੋ ਸਨ ਦੇ ਵਿੱਚ ਉਹ ਕੰਮ ਕਰਦੇ ਸਨ, ਬੜੇ ਪ੍ਰੋਮਿਨੈਂਟ ਪੱਤਰਕਾਰ ਸੀ। ਉਹਨਾਂ ਨੇ ਫ੍ਰੀਲਾਂਸ ਦੇ ਤੌਰ ਦੇ ਉੱਤੇ ਇੱਕ ਕਿਤਾਬ ਲਿਖੀ ਸੀ ਦ ਸੌਫਟ ਟਾਰਗੇਟ। ਉਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਦਲੀਲਾਂ ਦੇ ਕੇ ਜਾਂ ਨੁਕਤੇ ਦੇ ਕੇ ਜਾਂ ਜਿਹੜੀਆਂ ਵੀ ਹੀਅਰਿੰਗਸ ਕੋਰਟ ਦੇ ਵਿੱਚ ਹੋਈਆਂ ਉਹਨਾਂ ਦੇ ਹਿਸਾਬ ਨਾਲ ਜੋ ਵੀ ਉਹਨਾਂ ਦਾ ਇਨਵੈਸਟੀਗੇਟਿਵ ਕੰਮ ਸੀ ਉਹਦੇ ਨਾਲ ਸਿੱਧ ਕੀਤਾ ਸੀ ਕਿ ਇਹ ਜਿਹੜੀ ਇੰਟਰਫੇਰੈਂਸ ਹੈ ਸਿੱਖਾਂ ਦੇ ਮਾਮਲਿਆਂ ਦੇ ਵਿੱਚ, ਕੈਨੇਡੀਅਨ ਸਿੱਖਾਂ ਦੇ ਮਾਮਲਿਆਂ ਵਿੱਚ ਭਾਰਤੀ ਕੌਂਸੂਲੇਟ ਦੀ ਹੁਣ ਦੀ ਨਹੀਂ ਚੱਲ ਰਹੀ, 1978 ਤੋਂ ਚੱਲ ਰਹੀ ਹੈ। ਉਹਨਾਂ ਨੇ ਇਹ ਦਲੀਲਾਂ ਦੇ ਕੇ ਤੇ ਜਿਹੜੇ ਘਟਨਾਕ੍ਰਮ ਨੇ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਸਿੱਧ ਕੀਤਾ ਕਿ ਸਿੱਖ ਕਮਿਊਨਿਟੀ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਨੇ ਸਾਰੀਆਂ ਦੀਆਂ ਜੜ੍ਹਾਂ ਭਾਰਤੀ ਸਫਾਰਤਖਾਨੇ ਦੇ ਵਿੱਚ ਜੁੜਦੀਆਂ ਨੇ। ਤੋ ਉਹ ਕਿਤਾਬ ਮੈਂ ਰეკਮੈਂਡ ਕਰਾਂਗਾ, ਜ਼ਰੂਰ ਪੜ੍ਹਨ ਵਾਲੀ ਆ ਕਿ ਤੁਹਾਨੂੰ ਪਤਾ ਲੱਗੇ। ਪਰ ਅਫਸੋਸ ਹਾਂ ਉਹਨਾਂ ਨੇ ਇਹ ਵੀ ਉਹਦੇ 'ਚ ਗੱਲ ਕਹੀ ਸੀ ਕਿ ਤੁਸੀਂ ਜੇ 에ਅਰ ਇੰਡੀਆ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਫੜਨਾ ਤੇ ਫਿਰ ਤੁਸੀਂ ਗਲਤ ਦਰਵਾਜ਼ੇ ਖੜਕਾ ਰਹੇ ਹੋ। ਤੁਸੀਂ ਆਪਣੀਆਂ ਗੱਡੀਆਂ ਭਾਰਤੀ ਸਫਾਰਤਖਾਨਿਆਂ ਦੇ ਵਿੱਚ, ਕੌਂਸਲੇਟ ਜਨਰਲ ਦੇ ਵਿੱਚ ਜਾਂ ਹਾਈ ਕਮਿਸ਼ਨ ਦੇ ਵਿੱਚ ਲੈ ਕੇ ਜਾਓ ਤੇ ਉੱਥੋਂ ਬੰਦੇ ਤੇ ਪ੍ਰੂਫ ਜਿਹੜੇ ਗੱਡੀਆਂ ਭਰ ਕੇ ਤੁਹਾਨੂੰ ਮਿਲਣਗੇ ਉਹਨਾਂ ਨੂੰ ਵਾਪਸ ਲਿਆਓ, ਕੇਸ ਸੋਲਵ ਹੋ ਜਾਏਗਾ। ਪਰ ਅਫਸੋਸ ਨਾ ਤਾਂ ਉਸ ਰეკਮੈਂਡੇਸ਼ਨ ਦੇ ਉੱਤੇ ਕੋਈ ਕਾਰਵਾਈ ਹੋਈ ਔਰ ਨਾ ਹੀ ਜਿਹੜਾ ਉਸ ਬੁੱਕ ਨੂੰ ਕਿਸੇ ਨੇ ਚੈਲੰਜ ਕੀਤਾ ਕਿ ਇਹ ਝੂਠ ਹੈ, ਜਿੱਤੋਂ ਇਹ ਸਿੱਧ ਹੁੰਦਾ ਕਿ ਕੁਛ ਨਾ ਕੁਛ ਐਸਾ ਜਿਹੜਾ ਉਹ ਫਿਸ਼ੀ ਹੈ ਜਿਹੜਾ ਲੁਕੋਇਆ ਜਾ ਰਿਹਾ। ਔਰ ਅਸੀਂ ਵੀ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਜਿਹੜਾ ਇਹ ਹਾਦਸਾ ਇਹਦੀ ਇਨਕੁਆਇਰੀ ਹੈ ਜਿਹੜੀ ਉਹ ਰਾਇਲ ਕਮਿਸ਼ਨ ਬਣਾ ਕੇ ਉਤੋਂ ਕਰਵਾਈ ਜਾਵੇ ਤਾਂ ਕਿ ਇਹੋ ਜਿਹੇ ਹਾਦਸੇ ਆ ਜਿਹੜੇ ਉਹਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀ ਆ ਜਿਹੜੇ ਉਹ ਜਨਤਾ ਦੇ ਸਾਹਮਣੇ ਲਿਆਂਦੇ ਜਾ ਸਕਣ। ਜੀ ਬਿਲਕੁਲ ਮਨਵੀਰ ਸਿੰਘ ਜੀ, ਇਹ ਵੀ ਜਿਹੜਾ 에ਅਰ ਕ੍ਰੈਸ਼ ਹੋਇਆ ਸੀ, 에ਅਰਪਲੇਨ ਕ੍ਰੈਸ਼ ਹੋਇਆ ਸੀ, ਉਸ ਦੀ ਇਨਵੈਸਟੀਗੇਸ਼ਨ ਵੀ ਅਜੇ ਕਿਸੇ ਤਣ ਪੱਤਰ ਨਹੀਂ ਆ ਜਿਹੜੀ ਆਪਾਂ ਗੱਲ ਕਰਦੇ ਹਾਂ। ਤੇ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਮਾਮਲਾ ਵੀ ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜੀ ਕਿਲਿੰਗ ਹੋਈ ਆ ਉਹਦੀ ਇਨਵੈਸਟੀਗੇਸ਼ਨ ਵੀ ਜਿਹੜੀ ਆ ਉਹ ਕਿੱਧਰ ਨੂੰ ਤੁਰਦੀ ਆ, ਇਹ ਵੀ ਵੱਡੇ ਸਵਾਲ ਨੇ। ਪਰ ਜਿਹੜਾ ਦੇਖੋ ਜਿਹੜੀ ਇੰਟਰਫੇਰੈਂਸ ਆ, ਹਾਂ ਮੈਂ ਸੌਰੀ ਤੁਹਾਨੂੰ ਰੋਕਣਾ ਚਾਹੁੰਦਾ, ਇਨਵੈਸਟੀਗੇਸ਼ਨ ਕਿਸ ਤਰਫ ਨੂੰ ਜਾਂਦੀ ਆ, ਕਿਸ ਮੋੜ ਮੁੜਦੀ ਆ, ਇਹ ਤਾਂ ਬਾਅਦ ਦੀ ਗੱਲ ਆ। ਪਰ ਮੈਂ ਇੱਕ ਗੱਲ ਜ਼ਰੂਰ ਆਪਣੇ ਦਰਸ਼ਕਾਂ ਲਈ ਦੱਸਣਾ ਚਾਹੁੰਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਕਿਲਿੰਗ ਆ, ਜਿਹੜੀ ਹਿੱਟ ਆ, ਉਹ ਅਚਾਨਕ ਨਹੀਂ ਹੋਈ। ਉਹਦੇ ਬਾਰੇ ਪਿਛਲੇ ਸਾਲ ਤੋਂ ਇੱਥੋਂ ਦੀਆਂ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਅਗਾਹ ਕਰਦੀਆਂ ਆ ਰਹੀਆਂ ਸੀ ਕਿ ਤੁਸੀਂ ਹਿੱਟ ਲਿਸਟ ਤੇ ਹੋ, ਤੁਹਾਨੂੰ ਜਿਹੜਾ ਉਹ ਜਾਨੀ ਨੁਕਸਾਨ ਹੋ ਸਕਦਾ। ਇੱਕ ਵਾਰ ਨਹੀਂ, ਬਹੁਤ ਵਾਰ। ਤੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੀ ਕਿਹਾ, ਜਿਹੜੀ ਇੱਕ ਦਿਨ ਪਹਿਲਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦਿੱਤੀ ਆ, ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਹੁਣ ਵੀ ਜਿਹੜੀਆਂ ਇੱਥੇ ਦੀਆਂ ਏਜੰਸੀਆਂ ਦੀ ਚੌਂਕੀ ਭਰ ਕੇ ਆ ਰਿਹਾ। ਸੋ ਇਹ ਜਿਹੜਾ ਕੰਮ ਆ ਬੜੀ ਪਲੈਨਿੰਗ ਦੇ ਨਾਲ, ਔਰ ਅਸੀਂ ਇਹ ਯਕੀਨ ਕਰਦੇ ਹਾਂ ਕਿ ਇੱਥੋਂ ਦੀਆਂ ਜਿਹੜੀਆਂ ਏਜੰਸੀਆਂ ਨੇ ਕੈਨੇਡਾ ਦਾ ਜਿਹੜਾ ਸਿਸਟਮ ਆ ਉਹਨਾਂ ਨੂੰ ਪਤਾ। ਪਰ ਉਹਨਾਂ ਨੇ ਇਹਦੇ ਬਾਰੇ ਉਸ ਤੋਂ ਬਾਅਦ ਚੁੱਪੀ ਧਾਰ ਲਈ ਕੁਝ ਦੱਸਿਆ ਨਹੀਂ। ਹੁਣ ਦੱਸੋ ਵੀ ਜਿਨ੍ਹਾਂ ਨੇ ਇਹ ਗੱਲ ਵਾਰਨ ਕਰ ਰਹੇ ਹੁਣ ਬਾਰ-ਬਾਰ ਕਿ ਤੁਹਾਨੂੰ ਖਤਰਾ, ਤੁਹਾਡਾ ਨਾਂ ਹਿੱਟ ਲਿਸਟ ਦੇ ਉੱਤੇ ਆ, ਤੁਹਾਡੀ ਕਿਲਿੰਗ ਹੋ ਸਕਦੀ। ਉਹ ਸਿਰਫ ਭਾਈ ਨਿੱਜਰ ਨਹੀਂ, ਭਾਈ ਮਨਿੰਦਰ ਸਿੰਘ ਵੀ ਜਿਹੜੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਸਪੋਕਸਪਰਸਨ ਨੇ, ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਵੀ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ, ਨੌਜਵਾਨ ਆਗੂ ਨੇ, ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਜਿਹੜਾ ਥ੍ਰੈਟ ਹੈਗਾ, ਪ੍ਰਾਈਮ ਥ੍ਰੈਟ ਹੈ ਕਿ ਤੁਹਾਡੇ ਉੱਤੇ ਵੀ ਹੋ ਸਕਦਾ। ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੀ ਉੱਥੇ ਦੱਸਿਆ, ਪਰਸਨਲੀ ਗੱਲਬਾਤ ਦੇ ਵਿੱਚ ਵੀ ਦੱਸਿਆ ਕਿ ਪਿਛਲੇ ਸਾਲ ਉਹਨਾਂ ਨੇ ਇੱਥੋਂ ਦੀਆਂ ਏਜੰਸੀਆਂ ਨੇ ਭਾਈ ਨਿੱਜਰ ਤੇ ਭਾਈ ਮਨਿੰਦਰ ਸਿੰਘ ਉਹਨਾਂ ਦੀਆਂ ਫੈਮਲੀਆਂ ਵੀ ਜਿਹੜੀਆਂ ਉਹਨਾਂ ਨੂੰ ਕਿਹਾ ਸੀ ਤੁਸੀਂ ਘਰ ਦੇ ਵਿੱਚ ਨਾ ਰਹੋ ਤੇ ਇੱਥੇ ਉੱਤੇ ਹੋ ਜਾਓ। ਤੇ ਹੁਣ ਵੀ ਭਾਈ ਮਨਿੰਦਰ ਸਿੰਘ ਵੀ ਜਿਹੜੇ ਨੇ ਉਹ ਘਰ ਨਹੀਂ ਰਹਿ ਰਹੇ, ਉਹ ਵੀ ਕਿਤੇ ਨਾ ਕਿਤੇ ਰੂਹ ਪੋਸ਼ੀ ਦੇ ਵਿੱਚ ਰਹਿ ਰਹੇ ਨੇ। ਉਹ ਇੱਥੇ ਤੱਕ ਗੱਲ ਵਧੀ ਹੋਈ ਆ। ਔਰ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਹਾਂ ਆਪਣੇ ਉਹਨਾਂ ਐਮਪੀਜ਼ ਨੂੰ ਜਿਹੜੇ ਸਾਡੀ ਰਿਪਰੈਜ਼ੈਂਟੇਸ਼ਨ ਕਰਦੇ ਨੇ, ਸਰਕਾਰ ਵੀ ਉਹਨਾਂ ਦੀ ਆ, ਕਿ ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਹਜੇ ਤੱਕ ਤੁਹਾਡੇ ਕੰਨ ਤੇ ਕੋਈ ਜੂੰ ਕਿਉਂ ਨਹੀਂ ਸਰਕੀ,
ਕੌਣ ਜਵਾਬਦੇਹ ਬਣਾਏਗਾ ਸਿਸਟਮ ਨੂੰ ਜੇ ਕੁਝ ਲੁਕੋਇਆ ਜਾ ਰਿਹਾ ਤਾਂ। ਤੁਸੀਂ ਮੇਕ ਸ਼ੋਰ ਕਰੋ ਕਿ ਕਮਿਊਨਿਟੀ ਸਿਰਫ ਇਸ ਲਈ ਬਤੌਰ ਸਿੱਖ ਨਹੀਂ, ਬਤੌਰ ਕੈਨੇਡੀਅਨ, ਕਿ ਅਸੀਂ ਕਿੰਨੇ ਕੁ ਸੁਰੱਖਿਅਤ ਹੈਗੇ ਆ ਇਸ ਧਰਤੀ ਦੇ ਉੱਤੇ, ਜਦੋਂ ਕੋਈ ਸ਼ਰੇਆਮ ਜਿਹੜੀਆਂ ਇਸ ਤਰ੍ਹਾਂ ਦੇ ਥ੍ਰੈਟ, ਇਸ ਤਰ੍ਹਾਂ ਦੀਆਂ ਕਿਲਿੰਗਸ ਜਿਹੜੀਆਂ ਕੈਨੇਡਾ ਦੀ ਧਰਤੀ ਦੇ ਉੱਤੇ ਹੋਣ ਲੱਗ ਪਈਆਂ ਨੇ ਜੀ। ਬਿਲਕੁਲ ਮਨਵੀਰ ਸਿੰਘ ਜੀ, ਇਹ ਜਿਹੜੀ ਇੰਟਰਫੇਰੈਂਸ ਆ ਉਹ ਸਾਨੂੰ ਹੁਣ ਇਹ ਗੱਲ ਸਪਸ਼ਟ ਹੋ ਰਹੀ ਆ ਕਮਿਊਨਿਟੀ ਦੇ ਵਿੱਚ ਕਿ ਇੰਟਰਫੇਰੈਂਸ ਬਹੁਤ ਹੱਦ ਤੱਕ ਜਿਹੜੀ ਆ ਵੱਧ ਚੁੱਕੀ ਆ, ਤੇ ਉਸ ਦੇ ਜਿਹੜੇ ਬਿਲਕੁਲ ਸਬੂਤ ਨੇ, ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਬਿਲਕੁਲ ਪ੍ਰਤੱਖ ਦਿਖ ਵੀ ਰਹੀ ਆ। ਪਰ ਜਿਹੜੀ ਪੋਲੀਟੀਕਲ ਲੋਬੀ ਆ ਕੈਨੇਡਾ ਦੀ, ਉਹਦੇ ਵਿੱਚੋਂ ਠੀਕ ਆ ਸਟੇਟਮੈਂਟ ਆਈ ਆ ਪ੍ਰਾਈਮ ਮਿਨਿਸਟਰ ਆਫਿਸ ਤੋਂ, ਪਰ ਕੋਈ ਇਨਵੈਸਟੀਗੇਸ਼ਨ ਉਸ ਪੱਧਰ ਦੀ ਜਾਂ ਕੋਈ ਇਨਵੈਸਟੀਗੇਸ਼ਨ ਕਮੇਟੀ ਜਿਹੜੀ ਆ ਉਹਦੀ ਫੋਰਮੇਸ਼ਨ ਨਹੀਂ ਹੋ ਰਹੀ। ਹਾਲਾਂਕਿ ਕਮਿਊਨਿਟੀ ਦੇ ਜਿਹੜੇ ਵੱਡੀ ਰਿਪਰੈਜ਼ੈਂਟੇਸ਼ਨ ਆ, 2 ਸਟੇਟਸ ਦੀਆਂ ਗੁਰਦੁਆਰਾ ਕਮੇਟੀਜ਼ ਨੇ, ਉਹ ਇੱਕ ਲੈਟਰ ਵੀ ਲਿਖ ਚੁੱਕੀਆਂ ਨੇ ਕਿ ਇਹਦੀ ਜਾਂਚ ਕੀਤੀ ਜਾਵੇ। ਹੁਣ ਮਰਡਰ ਵੀ ਹੋ ਗਿਆ ਜਿਹੜਾ ਹਰਦੀਪ ਸਿੰਘ ਨਿੱਜਰ ਹੋਰਾਂ ਦਾ, ਤੇ ਥ੍ਰੈਟ ਜਿਹੜੀ ਮਨਿੰਦਰ ਸਿੰਘ ਦੀ ਗੱਲ ਕਰ ਰਹੇ ਹੋ ਕਿ ਕੱਲ ਵੱਡੇ ਕੈਨੇਡਾ ਦੇ ਜਿਹੜੇ ਨਿਊਜ਼ਪੇਪਰਸ ਨੇ ਉਹਨਾਂ ਦੇ ਵਿੱਚ ਇਹ ਸਾਰਿਆਂ 'ਚ ਨਿਊਜ਼ ਲੱਗੀ ਆ ਕਿ ਸਿੱਖ ਐਕਟਿਵਿਸਟ ਜਿਹੜੇ ਆ ਉਹ ਹਾਈਡਿੰਗ 'ਚ ਨੇ, ਪਰ ਉਹਨਾਂ ਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਵਾਈ ਜਾ ਰਹੀ ਆ। ਤਾਂ ਕਿਉਂ ਨਹੀਂ ਮਤਲਬ ਜਿਹੜੀ ਜਾਂਚ ਕਿਉਂ ਨਹੀਂ ਹੋ ਰਹੀ, ਕੋਈ ਮਤਲਬ ਵੱਡਾ ਰੌਲਾ ਕਿਉਂ ਨਹੀਂ ਪੈ ਰਿਹਾ? ਹਾਲਾਂਕਿ ਇੰਨੇ MP ਨੇ ਜਿਹੜੇ ਪੰਜਾਬ ਜਾਂ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੇ ਕਮਿਊਨਿਟੀ ਤੋਂ ਆਉਂਦੇ ਨੇ, ਇਸ ਸਮੇਂ ਕੈਨੇਡਾ ਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਨੇ, ਤਾਂ ਤੁਹਾਨੂੰ ਇਹਦੇ ਪਿੱਛੇ ਕਾਰਨ ਕੀ ਲੱਗ ਰਿਹਾ? ਦੇਖੋ, ਜਿਹੜਾ ਕਾਰਨ ਅਸੀਂ ਇਹ ਸਮਝਦੇ ਸੀ, ਚਾਹੇ ਉਹ ਇੰਗਲੈਂਡ ਦੀ ਧਰਤੀ ਦੇ ਉੱਤੇ, ਮੈਂ ਉਹ ਵੀ ਜਿਹੜਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਨੂੰ ਵੀ, ਜਿਵੇਂ ਕੋਈ ਨਾ ਕੋਈ ਵਿਧ ਬਣਾ ਕੇ, ਅੱਜ ਕੱਲ ਤੁਸੀਂ ਦੇਖਿਆ ਹੋਏਗਾ ਸੋਸ਼ਲ ਮੀਡੀਆ ਦੇ ਉੱਤੇ ਹਿੰਦੁਸਤਾਨੀ ਜਿਹੜੇ ਨੇ ਜਾਂ ਉਸ ਪੱਖੀ ਬੰਦੇ ਨੇ, ਉਹ ਆਪਣੇ ਆਪ ਨੂੰ ਰॉ ਦੇ ਰਿਪਰੈਜ਼ੈਂਟੇਟਿਵ ਦੱਸ ਕੇ ਜਾਂ ਕੁਝ ਹੋਰ, ਉਹ ਸ਼ਰੇਆਮ ਇਹ ਦਾਅਵਾ ਪੇਸ਼ ਕਰ ਰਹੇ ਨੇ ਕਿ ਇਹ ਜਿਹੜੀਆਂ ਕਿਲਿੰਗਸ ਨੇ ਅਸੀਂ ਆਪ ਕੀਤੀਆਂ, ਚਾਹੇ ਉਹ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਉਹਨਾਂ ਦੀ ਸ਼ਹਾਦਤ ਹੋਵੇ, ਚਾਹੇ ਭਾਈ ਅਵਤਾਰ ਸਿੰਘ ਖੰਡਾ ਦੀ ਇੰਗਲੈਂਡ ਦੇ ਵਿੱਚ ਹੋਵੇ, ਤੇ ਜਾਂ ਫਿਰ ਭਾਈ ਨਿੱਜਰ ਉਹਨਾਂ ਦੀ ਕੈਨੇਡਾ ਦੀ ਧਰਤੀ ਤੇ ਹੋਵੇ। ਸੋ ਉਹ ਤਾਂ ਦੱਸ ਰਹੇ ਨੇ, ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟ ਜਿਹੜੀਆਂ ਉਹ ਦੱਸ ਰਹੀਆਂ ਨੇ, ਸਾਰਾ ਕੁਝ ਉਹਨਾਂ ਦਾ ਮੀਡੀਆ ਜਿਹੜਾ ਉਹ ਹਰ ਰੋਜ਼ ਮੇਰਾ ਖਿਆਲ ਆ 200 ਤੋਂ ਵੱਧ ਵਾਰ ਕਲੇਮ ਕਰਦਾ ਕਿ ਇਹ ਕਿਲਿੰਗਸ ਜਿਹੜੀਆਂ ਇਹ ਸਾਡੀਆਂ ਏਜੰਸੀਆਂ ਨੇ ਕਰਵਾਈਆਂ। ਹੁਣ ਇੱਥੋਂ ਦੀਆਂ ਸਰਕਾਰਾਂ ਦੀਆਂ ਕੀ ਮਜਬੂਰੀਆਂ ਨੇ, ਚਾਹੇ ਉਹ ਬ੍ਰਿਟਿਸ਼ ਸਰਕਾਰ ਹੋਵੇ ਜਾਂ ਕੈਨੇਡੀਅਨ ਹੋਵੇ ਜਾਂ ਆਸਟ੍ਰੇਲੀਅਨ ਵੀ ਹੋਵੇ, ਜਿਨ੍ਹਾਂ ਨੇ ਜਿਹੜਾ ਪੀਸਫੁਲ ਮੈਨਰ ਦੇ ਨਾਲ ਰੈਫਰੈਂਡਮ ਨੂੰ ਵੀ ਉੱਥੇ ਰੋਕਣ ਦੀ ਕੋਸ਼ਿਸ਼ ਸਿਡਨੀ ਦੇ ਵਿੱਚ ਜਿਹੜੇ ਵੈਨਿਊਜ਼ ਬਦਲ ਕੇ ਬਾਰ-ਬਾਰ ਕੀਤੀ ਹੈ। ਸੋ ਸਾਨੂੰ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਜਿਹੜਾ ਇਹ ਵਪਾਰਕ ਹਿੱਤ ਨੇ, ਸ਼ਾਇਦ ਉਹਨਾਂ ਦੇ ਕਰਕੇ ਜਿਹੜਾ ਇਹ ਕੀਤਾ ਜਾ ਰਿਹਾ ਕਿ ਇੰਡੀਆ ਦੇ ਨਾਲ ਵਪਾਰਕ ਸੰਬੰਧ ਨੇ ਜਿਹੜੇ ਇਹ ਸਰਕਾਰਾਂ ਨਹੀਂ ਖਰਾਬ ਕਰਨੇ ਚਾਹੁੰਦੀਆਂ। ਪਰ ਜਦੋਂ ਤੁਹਾਡੀ ਧਰਤੀ ਦੇ ਉੱਤੇ ਤੁਹਾਡੇ ਨਾਗਰਿਕ ਜਿਨ੍ਹਾਂ ਦੇ ਉੱਤੇ ਕੋਈ ਕੇਸ ਨਹੀਂ, ਲਾ ਅਵਾਇਡਿੰਗ ਸਿਟੀਜ਼ਨਸ ਦੇ, ਉਹਨਾਂ ਦੇ ਉੱਤੇ ਅਟੈਕ ਹੋਣ ਲੱਗ ਪਏ, ਤੇ ਫਿਰ ਵਪਾਰ ਤੋਂ ਕੁਝ ਵੱਧਦੀ ਇਹ ਗੱਲ ਲੱਗਦੀ ਆ। ਹੁਣ ਇਹ ਅੱਗੇ ਜਿਹੜਾ ਸਿੱਖ ਕੌਮ ਦੇ ਅੱਗੇ, ਸਿੱਖ ਕੌਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਅੱਗੇ, ਤੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੇ ਅੱਗੇ ਵੱਡਾ ਸਵਾਲ ਹੈ ਕਿ ਇਸ ਸਾਜ਼ਿਸ਼ ਨੂੰ ਜਿਹੜਾ ਨਾਕਾਮ ਕਰਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਅਸੀਂ ਇੱਥੋਂ ਦੀਆਂ ਸਰਕਾਰਾਂ ਦੇ ਨਾਲ, ਸਿਸਟਮ ਦੇ ਨਾਲ ਕਿਸ ਢੰਗ ਦੇ ਨਾਲ ਗੱਲ ਕਰੀਏ ਕਿ ਇਹ ਜਿਹੜੀ ਭਾਰਤੀ ਇਨਵੋਲਵਮੈਂਟ ਹੈ ਇਹ ਖਤਮ ਹੋਵੇ, ਤੇ ਉਹਨਾਂ ਨੂੰ ਜਿਹੜੀ ਸਪੋਰਟ ਇਹਨਾਂ ਮੁਲਕਾਂ ਦੇ ਵਿੱਚ ਇਹ ਘਿਨਾਉਣੇ ਕੰਮ ਕਰਨ ਲਈ ਮਿਲ ਰਹੀ ਹੈ ਉਹਦਾ ਲੱਕ ਤੋੜਿਆ ਜਾ ਸਕੇ। ਇੱਕ ਵੱਡਾ ਸਵਾਲ ਹੈ ਸਿੱਖ ਕੌਮ ਦੇ ਅੱਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭਿਆ ਜਾਏਗਾ ਜੀ। ਬਿਲਕੁਲ ਮਨਵੀਰ ਸਿੰਘ ਜੀ, ਆਖਰੀ ਸਵਾਲ, ਹੁਣ ਤੁਸੀਂ ਕਿਹਾ ਕਿ ਜਿਹੜੀ ਸਾਜ਼ਿਸ਼ ਆ, ਕੌਂਸਪੀਰੇਸੀ ਹੈ ਜਿਹੜੀ, ਉਹ ਕਿਵੇਂ ਪਲਾਨ ਹੁੰਦੀ? ਉਹਦਾ ਇੱਕ ਵੱਡਾ ਹੋਰ ਤੁਹਾਡੇ ਨਾਲ ਘਟਨਾ ਜੁੜੀ ਆ, ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਟਰੂਡੋ ਦੇ ਨਾਲ ਇੰਡੀਆ ਵਿਜ਼ਿਟ ਦੇ ਉੱਤੇ ਉਹਨਾਂ ਦੇ ਡੈਲੀਗੇਸ਼ਨ 'ਚ ਗਏ ਸੀ, ਤਾਂ ਉਦੋਂ ਜਸਪਾਲ ਅਟਵਾਲ ਦਾ ਜਿਹੜਾ ਸਾਰਾ ਮਾਮਲਾ ਸੀ ਉਹ ਬੜਾ ਚਰਚਿਤ ਰਿਹਾ, ਉਹਨੂੰ ਬੜਾ ਉਛਾਲਿਆ ਗਿਆ ਸੀ ਇੰਡੀਅਨ ਮੀਡੀਆ ਦੇ ਵੱਲੋਂ, ਤੇ ਉਸ ਸਮੇਂ ਦੇ ਦੌਰਾਨ ਤੁਹਾਡਾ ਵੀ ਜਿਹੜਾ ਨਾਮ ਆ ਉਹ ਵੀ ਜਿਹੜਾ ਬੜੇ ਇੰਡੀਅਨ ਮੀਡੀਆ ਦੇ ਵਿੱਚ ਮਤਲਬ ਚਲਾਇਆ ਗਿਆ ਕਿ ਜਿਹੜੇ ਮਨਵੀਰ ਸਿੰਘ ਉਹ ਵੀ ਡੈਲੀਗੇਸ਼ਨ 'ਚ ਆਏ ਆ, ਤੇ ਮਤਲਬ ਤੁਹਾਡਾ ਨਾਮ ਵੀ ਇਨਵੋਲਵ ਕੀਤਾ ਗਿਆ ਸਾਰੀ ਕੌਂਸਪੀਰੇਸੀ ਦੇ ਵਿੱਚ। ਤਾਂ ਉਹ ਕੀ ਸੀ, ਮਤਲਬ ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਮਾਮਲਾ ਕੀ ਸੀ, ਤੇ ਉਹ ਕਿਵੇਂ ਜਿਹੜਾ ਆ ਇੱਕ ਪੂਰੀ ਤਰ੍ਹਾਂ ਦੇ ਨਾਲ ਮਤਲਬ ਜਿਹੜਾ ਵਿਜ਼ਿਟ ਸੀ ਟਰੂਡੋ ਦਾ, ਉਹਨੂੰ ਖਰਾਬ ਕਰਨ ਦੇ ਲਈ ਇੰਡੀਅਨ ਮੀਡੀਆ ਨੇ ਪ੍ਰੋਪੇਗੈਂਡਾ ਕੀਤਾ ਸੀ। ਜੀ ਬਿਲਕੁਲ। ਦੇਖੋ, ਜਦੋਂ ਪ੍ਰਧਾਨ ਮੰਤਰੀ ਟਰੂਡੋ ਇਲੈਕਟ ਹੋ ਕੇ ਆਏ ਨੇ ਪਹਿਲੀ ਵਾਰੀ, ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਬਣਦਾ ਇੰਡੀਆ ਦੇ ਟੂਰ ਦਾ, ਇੰਡੀਆ ਉਹਨਾਂ ਨੇ ਜਾਣਾ ਸੀ, ਤੋਂ ਉਸੇ ਕਰਕੇ ਜਿਹੜੀ ਉਹਨਾਂ ਦੀ ਮੀਡੀਆ ਇੰਚਾਰਜ ਟੀਮ ਆ ਉਹਨਾਂ ਨੇ ਈਮੇਲਸ ਕੀਤੀਆਂ ਜਿਹੜੀਆਂ ਇੱਥੇ ਲੋਕਲ ਜਿਹੜਾ ਕਮਿਊਨਿਟੀ ਦਾ
ਪੱਤਰਕਾਰ ਭਾਈਚਾਰਾ ਕੀ ਤੁਹਾਡੇ ਮੁਲਕ ਦੇ ਵਿੱਚ ਜਾਣਾ ਤੇ ਤੁਸੀਂ ਜੇ ਸ਼ਮੂਲੀਅਤ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਸਾਨੂੰ ਵੀ ਇਨਵੀਟੇਸ਼ਨ ਮਿਲਿਆ TV 84 ਦੀ ਰਿਪਰੈਜ਼ੈਂਟੇਸ਼ਨ ਕਰਨ ਦੇ ਲਈ। ਤੋ ਅਸੀਂ ਅਪਲਾਈ ਕੀਤਾ ਤੇ PMO ਨੇ ਜਿਹੜਾ ਸਾਡਾ ਵੀਜ਼ਾ ਭਾਰਤੀ ਅੰਬੈਸੀ ਤੋਂ ਲੈ ਕੇ ਤੇ ਸਾਨੂੰ ਦੱਸਤਾ ਕਿ ਤੁਸੀਂ ਵੀਜ਼ਾ ਤੁਹਾਡਾ ਅਪਰੂਵ ਹੋ ਗਿਆ ਤੇ ਤੁਸੀਂ ਜਾਣਾ। ਸੋ ਇਹ ਸਾਰਾ ਕੁਝ ਜਿਹੜਾ ਇਹ ਪਾਰਦਰਸ਼ੀ ਸੀ, ਕੋਈ ਲੋਕੇ ਨਹੀਂ ਗਿਆ, ਕੋਈ ਕਿਸੇ ਕੋਲ ਲੁਕੋ ਕੇ ਨਹੀਂ ਗਿਆ, ਸਾਰਾ ਕੁਝ ਸਾਹਮਣੇ ਆ। ਇਸ ਤੋਂ ਪਹਿਲਾਂ ਵੀ ਮੇਰੇ ਖਿਲਾਫ ਜਿਹੜਾ ਉਹ TV 84 ਦੇ ਨਾਲ ਜੋੜ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ, ਜਿਹੜਾ ਸਾਡੇ ਪਹਿਲੇ ਡਿਫੈਂਸ ਮਿਨਿਸਟਰ ਸੀ ਟੂ ਗਵਰਨਮੈਂਟ ਦੇ ਵਿੱਚ, ਸਰਦਾਰ ਹਰਜੀਤ ਸਿੰਘ ਸੱਜਣ, ਉਹਨਾਂ ਨੂੰ ਜੋੜਨ ਦੇ ਨਾਲ, ਉਹਨਾਂ ਦੇ ਖਾਲਿਸਤਾਨੀ ਲਿੰਕ ਐਸਟੈਬਲਿਸ਼ ਕਰਨ ਦੇ ਨਾਲ ਮੇਰਾ ਨਾਮ ਵਰਤਿਆ ਗਿਆ ਕਿ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਮਨਵੀਰ ਸਿੰਘ ਦੀ ਫੇਸਬੁੱਕ ਤੇ। ਸੋ ਮੈਂ ਉਹਨਾਂ ਦੇ ਲਈ ਕੋਈ ਨਵਾਂ ਨਹੀਂ ਸੀ, ਉਹਨਾਂ ਦੀਆਂ ਏਜੰਸੀਆਂ ਦੇ ਲਈ ਕੋਈ ਨਵਾਂ ਨਹੀਂ ਸੀ, ਉਹਨਾਂ ਦੇ ਮੀਡੀਆ ਲਈ ਕੋਈ ਨਵਾਂ ਨਹੀਂ ਸੀ। ਬਟ ਮੈਨੂੰ ਇਨਵੀਟੇਸ਼ਨ ਆਇਆ, ਮੈਂ ਐਕਸੈਪਟ ਕੀਤਾ ਸੀ, ਉੱਥੇ ਗਏ ਆ। ਤੇ ਅਚਾਨਕ ਉੱਥੇ ਮੈਨੂੰ ਜਿਹੜਾ ਕਾਫੀ ਸਾਰੇ ਮੀਡੀਆ ਅਦਾਰਿਆਂ ਦੇ ਪਰਸਨਲ ਫੋਨ ਆਉਣ ਲੱਗ ਗਏ ਵੀ ਤੁਸੀਂ ਇੱਥੇ ਕਿਵੇਂ ਹੋ, ਤੁਹਾਡੀ ਇੰਟਰਵਿਊ ਕਰਨੀ ਆ। ਪਰ ਮੈਂ ਕਿਸੇ ਨੂੰ ਰਿਸਪੌਂਸ ਨਹੀਂ ਕੀਤਾ ਕਿ ਮੇਰਾ ਕੰਮ ਤਾਂ ਭਾਜੀ ਫਿਰ ਤੁਹਾਡੇ ਵਰਗਾ ਹੀ ਆ, ਮੈਂ ਵੀ ਉਹੀ ਕੁਝ ਕਰਨ ਆਇਆ, ਤੋਂ ਟ੍ਰਿਪ ਤੋਂ ਬਾਅਦ ਆਪਾਂ ਦੇਖਾਂਗੇ। ਤੇ ਸੋ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਜਾਂਦੇ ਹਾਂ ਤਾਂ ਮੇਰੇ ਉੱਥੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਂ ਮੇਰੇ ਮਿੱਤਰ ਸੱਜਣ ਨੇ, ਦੋਸਤ ਨੇ, ਉਹਨਾਂ ਨੇ ਕਾਫੀ ਸਾਰੇ ਲਿੰਕ ਮੈਨੂੰ ਭੇਜੇ ਜਿਹਦੇ ਵਿੱਚ ਮੈਨੂੰ ਇੱਕ ਟੈਰਰਿਸਟ ਸਪੋਰਟਰ ਬਣਾ ਕੇ ਪੇਸ਼ ਕੀਤਾ ਗਿਆ ਸੀ ਭਾਰਤੀ ਮੀਡੀਆ ਵੱਲੋਂ। ਔਰ ਉਸ ਤੋਂ ਬਾਅਦ ਕਾਫੀ ਸਾਰੀਆਂ ਮੇਰੀ ਫੈਮਿਲੀ ਦੀਆਂ ਪਿਕਚਰ ਵੀ ਲਗਾਈਆਂ ਵੀ ਜਿਹੜੇ ਮੋਦੀ ਦੇ ਖਿਲਾਫ ਇੱਥੇ ਜਾਂ ਇੰਡੀਅਨ ਰਜੀਮ ਦੇ ਖਿਲਾਫ ਪੀਸਫੁਲ ਮੈਨਰ ਦੇ ਵਿੱਚ ਪ੍ਰੋਟੈਸਟ ਹੁੰਦੇ ਨੇ, ਉਹਦੇ ਵਿੱਚ ਅਸੀਂ ਪਹੁੰਚਦੇ ਹਾਂ। ਸੋ ਮੇਰੇ ਬੱਚੇ, ਮੇਰੀ ਵਾਈਫ, ਉਹ ਸਾਰਿਆਂ ਦੀਆਂ ਤਸਵੀਰਾਂ ਵੀ ਉਹਨਾਂ ਨੇ ਜਿਹੜੀਆਂ ਉੱਥੇ ਜਨਤਕ ਕੀਤੀਆਂ। ਤੇ ਲੋਕ, ਤੁਹਾਨੂੰ ਪਤਾ ਕਿ ਉਸ ਕੰਟਰੀ ਦਾ ਜਿਹੜਾ ਸੈਟਅਪ ਆ, ਲੋਕ ਕਿਸ ਤਰੀਕੇ ਦੇ ਨਾਲ ਕਮੈਂਟ ਵਗੈਰਾ ਕਰਦੇ ਨੇ। ਖੈਰ ਇਹ ਚੀਜ਼ਾਂ ਜਿਹੜੀਆਂ, ਸੋ ਤੁਸੀਂ ਦੇਖੋ ਵੀ ਉਹ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਖੇਡ ਆ ਉਹਨੂੰ ਰਚਦੇ ਆ। ਉਹ ਤਾਂ ਚਲੋ ਜਸਪਾਲ ਅਟਵਾਲ ਉਹਨਾਂ ਦਾ ਕੇਸ ਜਿਹੜਾ ਉਹ ਹਾਈਲਾਈਟ ਹੋ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਮਕਸਦ ਕੁਝ ਹੋਰ ਸੀ। ਤੇ ਪਰ ਸਾਡੇ ਵਰਗੇ ਪੱਤਰਕਾਰਾਂ ਨੂੰ, ਜਿਨ੍ਹਾਂ ਨੇ ਕਦੀ ਵੀ ਜਿਹੜਾ ਉਹ ਪੀਸਫੁਲ ਮੈਨਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਜੇ ਆਪਣੀ ਲੜਾਈ ਲੜਦੇ ਆ ਤਾਂ ਇਸ ਕੰਟਰੀ ਦਾ ਜਿਹੜਾ ਕਾਨੂੰਨ ਆ ਉਹਦੇ ਦਾਇਰੇ 'ਚ ਲੜਦੇ ਆ। ਤੇ ਅਸੀਂ ਜੋ ਰਿਪੋਰਟ ਕਰਦੇ ਆ ਗਲਤ ਨਹੀਂ ਕਰਦੇ। ਜੋ ਵੀ ਉੱਥੇ ਲੁਕੋਇਆ ਜਾਂਦਾ, ਅਸਲ ਤੱਥ ਜਿਹੜੇ ਹੁੰਦੇ ਨੇ, ਉਹ ਇੱਥੇ ਦਾ ਜਿਹੜਾ ਕੁਝ ਪੰਜਾਬੀ ਮੀਡੀਆ ਹੈਗਾ ਜਿਹਦੇ 'ਚ TV 84 ਮੋਹਰੀ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ, ਉਹ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸੱਚ ਜਿਹੜਾ ਉਹ ਜਨਤਾ ਦੇ ਸਾਹਮਣੇ, ਪਬਲਿਕ ਦੇ ਸਾਹਮਣੇ ਲਿਆਂਦਾ ਜਾ ਸਕੇ। ਸੋ ਇਸ ਚੀਜ਼ ਦੀ ਉਹਨਾਂ ਨੂੰ ਇੰਨੀ ਜ਼ਿਆਦਾ ਜਿਹੜੀ ਤਕਲੀਫ ਆ ਕਿ ਇਹ ਪੱਤਰਕਾਰਾਂ ਦੇ ਉੱਤੇ ਵੀ ਟੈਰਰਿਸਟ ਹੋਣ ਦੇ ਜਾਂ ਟੈਰਰਿਸਟ ਸਪੋਰਟਰ ਹੋਣ ਦੇ ਜਿਹੜੇ ਲੇਬਲ ਆ ਉਹ ਲਾ ਰਹੇ ਆ। ਸੋ ਇਸੇ ਲਈ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੀ ਗੱਲ 2 ਹਫ਼ਤੇ 3 ਹਫ਼ਤੇ ਪਹਿਲਾਂ ਕੈਨੇਡੀਅਨ ਸਿਕਿਉਰਿਟੀ ਐਡਵਾਈਜ਼ਰ ਨੇ ਮੰਨੀ ਆ ਕਿ ਭਾਰਤ ਦੀ ਜਿਹੜੀ ਇਹ ਦਖਲਅੰਦਾਜ਼ੀ ਆ ਬਹੁਤ ਉੱਚੇ ਪੱਧਰ ਦੇ ਉੱਤੇ ਆ, ਜਿਹੜੇ ਬਹੁਤ ਗਹਿਰੇ ਪੱਧਰ ਦੇ ਕੈਨੇਡਾ ਦੇ ਵਿੱਚ ਆ, ਅਸੀਂ ਇਸ ਗੱਲ ਨੂੰ ਬੜੀ ਦੇਰ ਤੋਂ ਪ੍ਰੂਫਾਂ ਦੇ ਨਾਲ ਗੌਰਮੈਂਟ ਨੂੰ ਦੱਸਦੇ ਆਏ ਆ। ਪਰ ਚਲੋ ਦੇਰ ਆਏ ਦਰੁਸਤ ਆਏ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸਟੈਪ ਉਹਦੇ ਉੱਤੇ ਇਹ ਕੀ ਲੈਂਦੇ ਨੇ ਜੀ। ਬਿਲਕੁਲ ਮਨਵੀਰ ਸਿੰਘ ਜੀ, ਸਾਡੇ ਨਾਲ ਜੁੜਨ ਦੇ ਲਈ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹਨਾਂ ਗੱਲਾਂ ਦੀ ਸਾਂਝ ਪਾਉਣ ਦੇ ਲਈ ਸਾਡੇ ਦਰਸ਼ਕਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਤੁਹਾਨੂੰ ਫਤਿਹ ਸਾਂਝ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮਨਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਜਾਂ ਜਿਹੜੇ ਇੱਥੇ ਇੰਡੀਅਨ ਐਮਬੈਸੀ ਆ ਉਹ ਰੋਲ ਪਲੇ ਕਰਦੀ ਆ, ਤੇ ਜਿਹੜੇ ਉਹਨਾਂ ਦੇ ਫਸਟ ਹੈਂਡ ਐਕਸਪੀਰੀਅੰਸਿਸ ਸੀ, ਭਾਵੇਂ ਉਹ ਓਟਵਾ ਦੇ ਵਿੱਚ ਪ੍ਰੋਟੈਸਟ ਨੂੰ ਲੈ ਕੇ ਹੋਵੇ, ਚਾਹੇ ਉਹਨਾਂ ਦਾ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਟਰੂਡੋ ਦੇ ਨਾਲ ਜਿਹੜਾ ਡੈਲੀਗੇਸ਼ਨ ਸੀ ਉਹਦੇ ਵਿੱਚ ਵਿਜ਼ਿਟ ਨੂੰ ਲੈ ਕੇ ਹੋਵੇ। ਤਾਂ ਇਹ ਗੱਲ ਸਾਡੇ ਸ਼ੋਅ ਦਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਕੈਨੇਡਾ ਦੇ ਵਿੱਚ ਜਿਹੜੀ ਕੈਨੇਡਾ ਦੇ ਇੰਟਰਨਲ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਜਿਹੜੀ ਇੰਡੀਅਨ ਇੰਟਰਫੇਰੈਂਸ ਆ ਉਹ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਆ, ਖਾਸ ਤੌਰ ਤੇ ਜਿਹਦਾ ਟਾਰਗੇਟ ਆ ਉਹ ਸਿੱਖ ਕਮਿਊਨਿਟੀ ਆ। ਤੇ ਹੁਣ ਜਿਹੜੀ ਟਾਰਗੇਟਸ ਨੇ ਉਹ ਫਿਜ਼ੀਕਲ ਐਲੀਮੀਨੇਸ਼ਨ ਤੱਕ ਵੀ ਪਹੁੰਚ ਗਏ ਆ। ਪਰ ਜਿਹੜੀ ਕੈਨੇਡੀਅਨ ਪੋਲੀਟੀਕਲ ਕਲਾਸ ਆ ਉਹਦੇ ਸਾਹਮਣੇ ਹੁਣੇ ਵੱਡਾ ਸਵਾਲ ਆ ਕਿ ਜਿਹੜੇ ਇਹ ਮਾਮਲਾ ਇਕੱਲੀ ਇੱਕ ਕਮਿਊਨਿਟੀ ਦੇ ਉੱਤੇ ਅਟੈਕ ਦਾ ਨਹੀਂ, ਇਹ ਮਾਮਲਾ ਹੁਣ ਕੈਨੇਡਾ ਦੀ ਸੋਵਰੇਨਿਟੀ ਦਾ ਵੀ ਬਣਦਾ ਜਾ ਰਿਹਾ ਹੈ। ਕਿਉਂਕਿ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਉੱਤੇ ਜਦੋਂ ਅਟੈਕ ਹੋ ਰਹੇ ਹੋਣ ਤਾਂ ਉੱਥੇ ਫਿਰ ਜਿਹੜਾ ਦੇਸ਼ ਆ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਉਹਦੇ ਵੱਲੋਂ ਕੋਈ ਰਿਐਕਟ ਨਹੀਂ ਕੀਤਾ ਜਾਂਦਾ। ਤਾਂ ਹੁਣ ਇਹ ਜਿਹੜੀ ਕੈਨੇਡਾ ਦੀ ਪੋਲੀਟੀਕਲ ਕਲਾਸ ਆ ਉਹਦੇ ਸਾਹਮਣੇ ਇੱਕ ਵੱਡਾ ਚੈਲੰਜ ਆ
ਕਿ ਜੇ ਇੰਡੀਆ ਦੀ ਇੰਟਰਫੇਰੈਂਸ ਜਿਹਨੂੰ ਕਿ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਉਹ ਹੁਣ ਮੰਨ ਰਹੇ ਆ ਕਿ ਉਹ ਕਾਫੀ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਹੋ ਰਹੀ ਆ, ਤਾਂ ਉਹਨੂੰ ਰੋਕਣ ਦੇ ਲਈ ਹੁਣ ਕੈਨੇਡੀਅਨ ਸਟੇਟ ਜਿਹੜੀ ਆ ਉਹ ਕੀ ਸਟੈਪਸ ਲੈਂਦੀ ਆ, ਉਹਦੇ ਉੱਤੇ ਵੀ ਹੁਣ ਸਿੱਖ ਭਾਈਚਾਰੇ ਦੀ ਜਿਹੜੀ ਆ ਉਹ ਨਿਗਾਹ ਬਣੀ ਹੋਈ ਆ। ਤੇ ਇਸ ਸਮੇਂ ਜਿਹੜਾ ਬੜਾ ਹੋਰ ਟੌਪਿਕ ਆ ਇਹੀ ਆ ਸਿੱਖ ਕਮਿਊਨਿਟੀ ਦੇ ਵਿੱਚ ਕਿ ਸਿੱਖਾਂ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਲਈ ਤੇ ਇੰਡੀਅਨ ਇੰਟਰਫੇਰੈਂਸ ਹੈ ਜਿਹੜੀ ਕੈਨੇਡਾ ਦੇ ਵਿੱਚ ਉਹਨੂੰ ਰੋਕਣ ਦੇ ਲਈ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਉਹ ਕੀ ਸਟੈਪ ਚੁੱਕਦੀ ਆ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਹੋਰ ਨਵੇਂ ਮੁੱਦੇ ਦੇ ਨਾਲ, ਕਿਸੇ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।